ਸਤਿ ਸ਼੍ਰੀ ਅਕਾਲ ਆਂਟੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿੰਨੇ ਖੀਰੇ ਤੋੜ ਲਏ? ਬਸ ਜੀ ਹਲੇ ਤਾਂ ਥੋੜੇ ਖਾਣ ਜੋਗੇ ਹੋ ਗਏ? ਖਾਣ ਜੋਗੇ ਹੋ ਗਏ। ਹਾਂਜੀ ਅੱਛਾ ਹਾਂਜੀ, ਮੈਂ ਆਪਣੇ ਖਾਣ ਜੋਗੇ ਤੋੜ ਲੈ, ਬਾਕੀ ਪਰਮਿੰਦਰ ਨੂੰ ਪਤਾ ਹੋਊਗਾ ਕੀ ਕਰ ਰਿਹਾ, ਇਹਦੀ ਜ਼ਿੰਮੇਵਾਰੀ ਹੈ ਸਾਰੀ। ਹਾਂਜੀ ਚਲੋ ਖੀਰੇ ਬਾਰੇ ਉਹਨਾਂ ਨੂੰ ਜ਼ਿਆਦਾ ਹਾਂਜੀ ਜ਼ਿਆਦਾ ਹੈ। ਹਾਂਜੀ ਨਾਲ ਹੀ ਗੱਲਬਾਤ ਕਰਦੇ ਆ। ਪਰਮਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਜਿੰਦੋ ਟੀਵੀ ਤੇ। ਥੈਂਕ ਯੂ ਜੀ, ਆਪ ਜੀ ਦਾ ਬਹੁਤ ਬਹੁਤ। ਅੱਛਾ ਇਹ ਦੱਸੋ ਕਿ ਖੀਰੇ ਦੀ ਜਿਹੜੀ ਖੇਤੀ ਆ ਕਿੰਨੇ ਚਿਰ ਚ ਤਿਆਰ ਹੁੰਦੀ ਆ? ਹਾਂਜੀ, ਇਹ ਨਾ ਜੀ ਡਿਪੈਂਡ ਔਨ ਆਪਣਾ ਤੁਹਾਡੀ ਗਰਮੀ ਹੈ ਜਾਂ ਸਰਦੀ ਹੈ, ਵਿੰਟਰ ਸਮਰ ਤੇ ਡਿਪੈਂਡ ਕਰਦਾ ਜੀ। ਅੱਛਾ। ਤੇ ਜੇ ਤੁਸੀਂ ਮੰਨ ਲਓ ਆਪਣਾ ਸਮਰ ਦੇ ਵਿੱਚ ਫਸਲ ਸ਼ੁਰੂ ਕਰਦੇ ਆ ਤਾਂ ਇਹ 1 ਮਹੀਨੇ ਦੇ ਵਿੱਚ ਟੁੱਟਣੇ ਸ਼ੁਰੂ ਹੋ ਜਾਂਦੇ ਜੀ। ਓਕੇ। ਤੇ ਉਹੀ ਜਸਟ ਡਬਲ ਹੋ ਜਾਂਦੇ ਸਰਦੀਆਂ ਦੇ ਵਿੱਚ, ਕਿ 2 ਮਹੀਨੇ ਲੱਗ ਜਾਂਦੇ ਜੀ ਟੁੱਟਣ ਦੇ ਵਿੱਚ ਖੀਰਾ। ਕੀ ਬਾਤ ਹੈ। ਤੇ ਸਮਰ ਦੇ ਵਿੱਚ ਜਿਹੜਾ ਇਹਦਾ ਖੀਰਾ ਹੈ ਬਹੁਤ ਜ਼ਿਆਦਾ ਮਤਲਬ ਕੁਆਂਟੀਟੀ ਦੇ ਵਿੱਚ ਹੁੰਦਾ ਜੀ। ਤੇ ਸਰਦੀਆਂ ਦੇ ਵਿੱਚ ਤਾਂ ਇਹ ਬਹੁਤ ਮਤਲਬ ਕਿ ਉਹਦੇ ਅੱਧੀ ਰਹਿ ਜਾਂਦੀ ਹੈ, ਉਹ ਅੱਧੀ ਤੋਂ ਵੀ ਅੱਧੀ ਰਹਿ ਜਾਂਦੀ ਹੈ ਜੀ ਫਸਲ। ਵੈਰੀ ਨਾਈਸ। ਕਿੰਨੀਆਂ ਬੇਲਾਂ ਲਾਈਆਂ ਹੋਈਆਂ ਨੇ? ਇਹ ਸਾਡੇ ਕੋਲ 14 ਹੌਟ ਹਾਊਸ ਹੈ ਜੀ ਜਿਹੜੇ ਅਸੀਂ ਸੰਭਾਲ ਰਹੇ ਹਾਂ, 5 ਹੋਰ ਵੀ ਨੇ ਇੱਧਰ। ਅੱਛਾ। ਤੇ ਉਹਨਾਂ ਦੇ ਵਿੱਚ ਅਸੀਂ ਮਤਲਬ ਕਿ 50 ਮੀਟਰ ਲੰਬਾ ਹੁੰਦਾ ਜੀ ਇੱਕ, ਤੇ ਇਹਦੇ 'ਚ 4-4 ਲਾਈਨਾਂ ਹੁੰਦੀਆਂ ਜੀ। ਤੇ ਕਿੰਨਾ ਝਾੜ ਫਿਰ ਨਿਕਲਦਾ? ਹਾਂਜੀ, ਇਹ ਡਿਪੈਂਡ ਕਰਦਾ ਜੀ ਫਸਲ ਤੇ। ਜੇ ਅੱਛੀ ਫਸਲ ਹੈ ਤਾਂ ਜੀ ਉਹਦੇ 'ਚ, ਜਿਵੇਂ ਹੁਣ ਅਸੀਂ ਗਰਮੀਆਂ ਦੇ ਵਿੱਚ ਆਪ ਨੇ ਪਹਿਲਾਂ ਵੀ ਦੱਸਿਆ ਕਿ ਜ਼ਿਆਦਾ ਫਸਲ ਹੁੰਦੀ ਹੈ ਦੈਨ ਕਿ ਸਰਦੀਆਂ ਦੇ ਵਿੱਚ। ਤੇ ਇਹਦੇ 'ਚ ਜਿਵੇਂ ਅਸੀਂ ਰੋਜ਼ਾਨਾ ਦੇ ਮਤਲਬ ਕਿ ਇਹਨਾਂ 8 ਹੌਟ ਹਾਊਸ ਤੇ 6 ਹੌਟ ਹਾਊਸ ਕਰਕੇ ਚਲਾਏ ਹੋਏ ਕਿ ਅੱਗੇ ਪਿੱਛੇ ਚਲਾਉਣੇ ਇਹਨਾਂ ਨੂੰ। ਅੱਗੇ ਪਿੱਛੇ ਚਲਾਉਣ ਦਾ ਕਾਰਨ ਇਹ ਹੁੰਦਾ ਕਿ ਫਸਲ ਨੂੰ ਸੰਭਾਲਣਾ, ਕਿ ਉਹਨੂੰ ਤੋੜਨ ਵਾਸਤੇ ਲੇਬਰ ਵੀ ਉਨੀ ਪ੍ਰੋਪਰਲੀ ਚਾਹੀਦੀ ਹੈ। ਜੇ ਅਸੀਂ 14 ਇਕੱਠੇ ਚਲਾ ਦਾਂਗੇ ਤਾਂ ਉਹਨਾਂ ਨੂੰ ਸੰਭਾਲਣਾ ਔਖਾ ਹੈ ਜੀ। ਤੇ ਜੇ ਅਸੀਂ ਇਹਨੂੰ ਗੈਪ ਪਾ ਕੇ ਚਲਾਉਂਦੇ ਹਾਂ ਕਿ ਮਹੀਨੇ ਬਾਅਦ ਇਹ ਦੂਸਰਾ ਬੀਜ ਲਾ ਕੇ ਉਹਨੂੰ ਪਲਾਂਟ ਤਿਆਰ ਕਰਦੇ ਹਾਂ ਜੀ, ਤੇ ਉਹ ਤਿਆਰ ਹੁੰਦਾ ਇਹਨੇ, ਤੇ ਅਸੀਂ ਇੱਕ ਫਸਲ ਜਿਹੜੀ ਸਾਡੀ ਅੱਧਿਆਂ 'ਚ ਲੱਗੀ ਹੁੰਦੀ ਹੈ ਅਸੀਂ ਉਹ ਤੋੜਨੀ ਸ਼ੁਰੂ ਕਰ ਦਿੰਦੇ ਹਾਂ ਜੀ। ਉਹਦੇ ਨਾਲ ਕੀ ਹੁੰਦਾ ਕਿ ਅਸੀਂ ਆਰਾਮ ਨਾਲ ਉਹ ਆਪਣੀ ਫਸਲ ਕਵਰ ਕਰ ਲੈਂਦੇ ਹਾਂ, ਜਿੰਨੇ 'ਚ ਉਹ ਟੁੱਟਣਗੇ ਇਹ ਕੰਪਲੀਟ ਹੋ ਜਾਏਗੀ। ਕਿੰਨੀ ਕੁ ਮਿਹਨਤ ਕਰਨੀ ਪੈਂਦੀ ਆ? ਦੇਖੋ ਜੀ, ਮਿਹਨਤ ਤਾਂ ਇਹਦੇ 'ਚ ਬਹੁਤ ਹੈ। ਗਰਮੀਆਂ ਦੇ ਵਿੱਚ ਅਰਾਊਂਡ ਅੰਦਰ 45 ਡਿਗਰੀ ਟੈਂਪਰੇਚਰ ਹੋ ਜਾਂਦਾ ਜੀ। ਤੇ ਉਹਦੇ 'ਚ ਸਾਹ ਮਤਲਬ ਹਵਾ ਜਿਹੜਾ ਵੈਂਟੀਲੇਸ਼ਨ ਸਿਸਟਮ ਇਹਨਾਂ ਦੇ ਵਿੱਚ ਟਨਲ ਦੇ ਵਿੱਚ ਥੋੜ੍ਹਾ ਘੱਟ ਹੁੰਦਾ, ਤੇ ਇਸ ਕਰਕੇ ਹਵਾ ਦਾ ਵੀ ਜਿਹੜਾ ਅੰਦਰ ਸਰਕੂਲੇਸ਼ਨ ਘੱਟ ਹੋ ਜਾਣ ਕਰਕੇ ਥੋੜ੍ਹਾ ਜਿਹਾ ਇਹਦੇ 'ਚ ਗਰਮੀਆਂ 'ਚ ਬਹੁਤ ਮਿਹਨਤ ਹੁੰਦੀ ਹੈ। ਸਰਦੀਆਂ ਦੇ ਵਿੱਚ ਉਹੀ ਤੁਹਾਨੂੰ ਮਤਲਬ ਅੰਦਰ ਵਧੀਆ ਹੈ ਕਿ ਥੋੜ੍ਹਾ ਨਿੱਘ ਬਣਿਆ ਰਹਿੰਦਾ, ਕੰਮ ਕਰਨਾ ਸੌਖਾ ਹੋ ਜਾਂਦਾ। ਹੁਣ ਤੇ ਖੀਰੇ ਬਹੁਤ ਟੇਸਟੀ ਆ, ਮਿੱਠੇ ਪਏ ਨੇ। ਹਾਂਜੀ, ਨਹੀਂ ਟੇਸਟੀ ਹੁੰਦੇ ਆ ਜਿੱਦਾਂ ਨਾ, ਬਿਲਕੁਲ ਫਰੈਸ਼ ਆ ਨਾ। ਹਾਂਜੀ ਹਾਂਜੀ ਕਿੰਨੇ ਅੰਦਰੋਂ ਵੀ ਪੂਰੇ ਸੌਫਟ ਆ। ਹਾਂਜੀ। ਤੇ ਅੰਕਲ ਜੀ ਜਿਹੜੀ ਆ ਪਨੀਰੀ ਲਾਈ ਹੋਈ ਹੈ, ਤੁਸੀਂ ਘਰ ਪੈਦਾ ਕਰਦੇ ਹੋ ਜਾਂ ਫਿਰ ਲੰਨੇ ਹੋ ਬਾਹਰੋਂ? ਨਹੀਂ, ਅਸੀਂ ਜਿੱਦਾਂ ਸੀਡ ਹੀ ਬਾਹਰੋਂ ਖਰੀਦੀਦੇ ਆ, ਤੇ ਤੁਸੀਂ ਸਿੱਧੇ ਵੀ ਸੀਡ ਇਹਨਾਂ ਦੇ ਜਿਹੜੇ ਕੋਕੋਪੀਟ ਦੇ ਬੈਗ ਆ ਜਿੱਦਾਂ ਇਹ ਸਿੱਧੇ ਵੀ ਸੀਡ ਲਾ ਸਕਦੇ ਆ, ਤੇ ਬਾਹਰ ਆਪਣੀ ਪਨੀਰੀ ਤਿਆਰ ਕਰਕੇ ਟਰੇਆਂ ਦੇ ਵਿੱਚ ਉਹ ਵੀ ਲਾ ਸਕਦੇ। ਜਿੱਦਾਂ ਇਹ ਐਤਕੇ ਜਿੱਦਾਂ ਨਾ ਪਨੀਰੀ ਲਾਈ ਹੋਈ, ਜਿੱਦਾਂ ਆਪ ਤਿਆਰ ਕਰਕੇ ਨਾ ਪਨੀਰੀ। ਓਕੇ ਓਕੇ। ਹਾਂਜੀ। ਤੇ ਹੁਣ ਜਿਹੜੇ ਤੁਹਾਡੇ ਆ ਵਰਕਰ ਲੱਗੇ ਹੋਏ ਨੇ, ਕੀ ਕਰਦੇ ਨੇ ਇਹਨਾਂ ਦੇ ਵਿੱਚ? ਮਤਲਬ ਬੇਲਾਂ ਚੜਾਉਂਦੇ ਆ, ਤੇ ਉਹ ਦੇਖੋ ਜਿਹੜੀਆਂ ਵਾਧੂ ਛੁੱਟਾਂ ਆਈਆਂ ਨਾ ਥੱਲੇ, ਨਾਲੇ ਉਹ ਛੁੱਟਾਂ ਤੋੜੀ ਜਾਂਦੇ ਆ, ਤੇ ਨਾਲੇ ਬਸ ਉਹਨੀਆਂ ਬੇਲੇ ਦਾ ਨਾਲੇ ਦੋਲੇ ਜਿਹਦੇ ਘੁਮਾ ਦੇਣੀ। ਕਿਉਂਕਿ ਦੂਜੇ ਜਿਹੜਾ ਆਪਾਂ ਪਹਿਲਾਂ ਦੇਖਿਆ ਤੁਹਾਡਾ ਫਾਰਮ, ਜਿਹਦੇ ਵਿੱਚ ਪਹਿਲਾਂ ਹੀ ਬੇਲਾਂ ਵੱਧ ਚੁੱਕੀਆਂ ਨੇ। ਹਾਂਜੀ, ਉਹ ਬੜੇ ਹੋ ਗਏ ਆ ਇਦਾਂ ਹੀ ਜਿੱਦਾਂ ਨਹੀਂ, ਫਿਰ ਉਸ ਬੇਲਾਂ ਨਾ ਹਾਂਜੀ ਹਾਂ ਜਿੱਦਾਂ ਮਤਲਬ 5-6 ਦਿਨ ਆ ਕੇ ਆਹੀ ਕੰਮ ਫੇਰ ਕਰੀ ਜਾਣਾ, ਜਿਹੜੀਆਂ ਵਾਧੂ ਛੁੱਟਾਂ ਆ ਤੋੜ ਦੇਣੀਆਂ। ਅੱਛਾ। ਤੇ ਬੇਲ ਨੂੰ ਇਹਦੇ ਨਾਲ ਇਦਾਂ ਰੋਲ ਕਰੀ ਜਾਣਾ, ਫਿਰ ਬੇਲ ਉੱਪਰ ਚੱਲ ਜਾਣੀ, ਉੱਪਰ ਜਾ ਕੇ ਉੱਪਰ ਥੱਲੇ ਨੂੰ। ਤੇ ਪਰਮਿੰਦਰ ਭਾਜੀ ਨੇ ਦੱਸਿਆ ਸੀਗਾ ਕਿ ਮਹੀਨੇ ਦੇ ਵਿੱਚ ਬੇਲ ਰੈਡੀ ਹੋ ਜਾਂਦੀ ਆ, ਹਾਂਜੀ ਤੇ ਫਿਰ ਫਲ ਦੇਣ ਲੱਗ ਜਾਂਦੀ ਆ, ਹਨਾ? ਤੇ ਇਹੀ ਫਿਰ ਜਦੋਂ ਵੱਡੀਆਂ ਹੋਣਗੀਆਂ ਉਹ ਤੋਂ ਬਾਅਦ ਫਿਰ ਛੋਟੇ ਉਗਾ ਦੋਗੇ ਤੁਸੀਂ? ਹਾਂਜੀ ਹਾਂਜੀ, ਫਿਰ ਜਿੱਦਾਂ ਪਰਲੇ ਹੌਟ ਜਦੋਂ ਫਿਰ ਪੁਰਾਣੇ ਹੋ ਗਏ ਉਹ ਪੱਟ ਦੇਣੇ ਆ, ਹਾਂਜੀ ਉਧਰ ਨਵੇਂ ਲਾ ਦੇਣੇ ਆ। ਦੇਖੋ ਜਿੱਦਾਂ ਉਹ ਟੁੱਟਦੇ ਆ ਨਾ, ਹਾਂਜੀ ਹਾਂਜੀ, ਹੁਣ ਲਾ ਦਿੱਤੇ ਆ। ਹਾਂਜੀ। ਤੇ ਗਾਂ ਜਦੋਂ ਇਹ ਟੁੱਟਣ ਲੱਗਣੇ ਫਿਰ ਉਹ ਪੱਟ ਕੇ ਦੂਜੇ ਦੁਬਾਰਾ ਲਾ। ਤੇ ਖੀਰੇ ਦੀ ਡਿਮਾਂਡ ਕਾਫੀ ਜ਼ਿਆਦਾ ਇੱਥੇ? ਹਾਂਜੀ ਠੀਕ ਹੈ ਖੀਰੇ ਦੀ। ਅੱਛਾ। ਬਾਕੀ ਭਾਅ ਤਾਂ ਵਾਧਾ ਘਟਦਾ ਰਹਿੰਦਾ ਕਦੇ, ਚਲੋ ਜਿੱਦਾਂ ਤੁਹਾਨੂੰ ਪਤਾ ਹੀ ਹੈ ਵੀ ਫਾਰਮਿੰਗ ਦਾ ਨਾ। ਹਾਂਜੀ ਹਾਂਜੀ ਹਾਂਜੀ, ਪੱਕੀ ਤਾਂ ਨਹੀਂ ਪ੍ਰਾਈਸ ਹੁੰਦੀ ਆ, ਚਲੋ ਨਹੀਂ ਵਧੀਆ ਰਿਹਾ ਜਿੱਦਾਂ ਪ੍ਰਾਈਸ ਵਧੀਆ ਰਿਹਾ। ਹਾਂਜੀ, ਇਹ ਸਾਡੇ ਚੀਮਾ ਸਾਹਿਬ ਆ ਜੀ, ਇਹ ਖੀਰਿਆਂ ਦੇ ਬਹੁਤ ਜ਼ਿਆਦਾ ਮਾਰ ਰਿਹਾ, ਇਹਨਾਂ ਨੂੰ ਤਾਂ ਹੋ ਗਿਆ ਹੁਣ 15 ਸਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ ਜੀ? ਬਸ ਠੀਕ ਠਾਕ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਖੀਰੇ ਦਾ ਕੰਮ ਕਰਦੇ ਹੋਏ? 6-7 ਸਾਲ। 7 ਸਾਲ ਹੋ ਗਏ ਨੇ, ਫਿਰ ਤਾਂ ਪੂਰਾ ਐਕਸਪੀਰੀਅੰਸ ਆ ਤੁਹਾਨੂੰ ਖੀਰੇ ਦਾ, ਹਨਾ? ਤੇ ਸ਼ੁਰੂ ਤੋਂ ਇਹੀ ਕੰਮ ਕਰਦੇ ਹੋ ਖੀਰੇ ਦਾ? ਨਹੀਂ, ਪਹਿਲਾਂ ਬਲੂਬੇਰੀ ਬਣਾਉਣਾ। ਅੱਛਾ। ਤੇ ਫਿਰ 6-7 ਸਾਲ ਹੋ ਗਏ ਜਿਹੜੇ ਖੀਰੇ ਦਾ। ਖੀਰੇ ਦਾ ਹੀ ਕਿਉਂ ਚੂਜ਼ ਕੀਤਾ?
ਡਿਫਰੈਂਟ ਕਰਨਾ ਚਾਹੁੰਦੇ ਸੀ ਨਾਲ ਨਾ ਥੋੜਾ। ਹਾਂਜੀ ਕਿਵੇਂ ਸੇਲ ਵਧੀਆ ਹੁੰਦੀ ਹੈ ਖੀਰੇ ਦੀ? ਸਹੀ ਹੈ ਸੇਲ, ਸਮਰ ਤੇ ਵਿੰਟਰ ਦੇ ਹਿਸਾਬ ਨਾਲ ਸਹੀ ਚੱਲਦੇ ਫਿਰ। ਠੀਕ ਹੈ। ਹਾਂਜੀ ਤੇ ਜਿਵੇਂ ਪਰਮਿੰਦਰ ਭਾਜੀ ਨੇ ਦੱਸਿਆ ਸੀਗਾ ਕਿ ਸਮਰ ਦੇ ਵਿੱਚ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਤੇ ਉਹ ਮਿਹਨਤ ਕਿਹੋ ਜੀ ਹੁੰਦੀ ਹੈ ਫਿਰ ਸਮਰ ਦੇ ਵਿੱਚ? ਸਮਰ ਵਿੱਚ ਥੋੜਾ ਹਾਰਡ ਹੁੰਦਾ ਵੇ, ਥੋੜਾ ਟੈਂਪਰੇਚਰ ਜ਼ਿਆਦਾ ਹੋ ਜਾਂਦਾ ਇਹਦੇ 'ਚ, ਤੇ ਉਹਦੇ ਕਰਕੇ ਥੋੜਾ। ਕਿੰਨੇ ਬੰਦੇ ਕੰਮ ਕਰਦੇ ਆ ਫਿਰ? ਇਹ 6-7 ਜਣੇ। ਹਾਂਜੀ 14 ਹਾਰਟ ਹਾਊਸ ਆ, 6-7 ਜਣੇ। ਡਿਪੈਂਡ ਕਰਦੇ ਜਿੰਨਾ ਕਿ ਬੰਦੇ ਸਾਨੂੰ ਫਰੂਟ ਟੁੱਟਣਾ ਜ਼ਿਆਦਾ, ਉਹਨੇ ਬੰਦੇ ਜ਼ਿਆਦਾ ਲਾ ਲਈਦੇ। ਬੱਲੇ ਬੱਲੇ ਕਿੰਨੀਆਂ ਹੀ ਲੱਗੀਆਂ ਹੋਈਆਂ ਨੇ ਆਂਟੀ? ਹਾਂਜੀ ਹੋਰ ਹਲੇ ਬਹੁਤ ਤਾਂ ਲੱਗੀਆਂ ਜਦੋਂ ਹੋਈਆਂ ਸਟਾਰਟ ਹੋਇਆ ਹਾਂਜੀ। ਗਾਹਾਂ ਹੋਰ ਵੀ ਸੋਹਣੀਆਂ ਲੱਗਣੀਆਂ, ਜਿੱਦਾਂ Very ਸੋਹਣੇ nice। ਬੂਟੇ ਵੀ ਸੋਹਣੇ ਹੋ ਜਾਂਦੇ। ਹਾਂਜੀ ਅੱਛਾ, ਹਾਂਜੀ ਆ ਵਿੱਚ ਹੀ ਰੈੱਡ ਬੈਰੀਜ਼ ਲੱਗੀਆਂ ਹੋਈਆਂ ਹਾਂਜੀ ਨੇ? ਇਹ ਹਲੇ ਰੈਡੀ ਹੁੰਦੀਆਂ। ਅੱਛਾ। ਹਾਂਜੀ ਵਿੱਚ ਜਿੱਦਾਂ ਥੋੜੀਆਂ ਜਿੱਦਾਂ ਹਲੇ ਹੁਣੇ ਤੜਾਈ ਕਰਕੇ ਹਟੇ, ਹੂੰ। ਤੇ ਹੋਰ 3 ਦਿਨਾਂ ਨੂੰ ਫੇਰ ਜਿਹੜੀਆਂ ਰੈਡ ਐਨ ਬਲੈਕ ਹੋ ਜਾਣੀਆਂ। ਅੱਛਾ, ਹਾਂਜੀ ਫਿਰ ਇਹਨਾਂ ਦੀ ਤੜਵਾਈ ਸ਼ੁਰੂ ਹੋ ਜਾਣੀ ਹੈ ਨਾ? ਹਾਂਜੀ, ਹਾਂਜੀ। ਇਹ ਕਿੰਨੇ ਏਕੜ ਚ ਲਾਈਆਂ ਅੰਕਲ ਤੁਸੀਂ? ਇਹ ਸਾਡੇ ਕੋਲ 5 ਏਕੜ ਹੈ, ਜਿੱਦਾਂ 1 ਹੈਕਟੇਅਰ ਇੱਥੇ ਆ, 1 ਹੈਕਟੇਅਰ ਦੂਜੇ ਪਾਸੇ ਜਿੱਥੇ ਖੀਰੇ ਸੀ ਨਾ, ਅੱਛਾ ਅੱਛਾ ਖੀਰਿਆਂ ਦੇ ਨਾਲ ਸੀਗੇ 2 ਹੈਕਟੇਅਰ ਹੈ ਜਿੱਦਾਂ। ਅੱਛਾ ਤੇ ਆ ਇਸ ਸਾਲ ਦੀਆਂ ਹੈ, ਜਿੱਦਾਂ ਨਵੀਆਂ ਆ, ਅੱਛਾ। ਉਹ 2 ਸਾਲ ਪੁਰਾਣੀਆਂ ਹੋ ਗਈਆਂ, ਦੂਜੇ ਸਾਲ ਦੀਆਂ। ਉਹ ਪਹਿਲੇ ਹੀ ਵੱਢ ਚੁੱਕੇ ਹੋ ਤੁਸੀਂ, ਹੈ ਨਾ? ਹਾਂ ਵੱਢ ਚੁੱਕੀਆਂ, ਉਹ ਬੂਟੇ ਵੀ ਥੋੜੇ ਇਹਨਾਂ ਨਾਲ ਭਾਰੇ ਆ, ਉਹ ਸੈਕੰਡ ਈਅਰ ਦੇ ਆ ਨਾ। ਹੂੰ। ਇਹ ਪਹਿਲੇ ਸਾਲ ਦੇ ਬੂਟੇ ਕਰਕੇ ਥੋੜੇ ਬੂਟੇ ਹਲਕੇ ਆ ਜਿੱਦਾਂ ਇਹ। ਠੀਕ ਹੈ ਠੀਕ ਹੈ। ਹਾਂਜੀ ਆ ਕੀ ਅੰਕਲ ਸ਼ਾਇਦ ਵੀ ਬਣਾਉਣੇ ਤੁਸੀਂ? ਨਹੀਂ ਜੀ, ਇਹ ਮੱਖੀਆਂ ਰੱਖੀਆਂ ਸ਼ਹਿਦ ਦੀਆਂ, ਜਿੱਦਾਂ ਪੋਲੀਨੇਸ਼ਨ ਕਰਨ ਲਈ ਨਾ। ਅੱਛਾ। ਹਾਂਜੀ, ਉਹ ਜਦੋਂ ਹੁਣ ਫੁੱਲ ਆਏ ਨਾ ਬਲੈਕਬੇਰੀਆਂ ਨੂੰ, ਉਹ ਮੱਖੀਆਂ ਫਿਰ ਇੱਕ ਫੁੱਲ ਤੋਂ ਉੱਠ ਕੇ ਦੂਜੇ ਫੁੱਲ ਤੇ ਬਹਿੰਦੀਆਂ, ਉਹਦੇ ਨਾਲ ਕ੍ਰਾਸ ਪੋਲੀਨੇਸ਼ਨ ਹੁੰਦੀ ਹੈ, ਫਿਰ ਉਹਦੇ ਨਾਲ ਫਰੂਟ ਦਾ ਸਾਈਜ਼ ਬਣਦਾ। ਓ ਵਾਓ, ਵੈਰੀ ਹਾਂਜੀ ਨਾਈਸ। ਹਾਂਜੀ, ਇਹ ਆਪਣੀਆਂ ਨਹੀਂ ਆ, ਜਿੱਦਾਂ ਅਸੀਂ ਰਖਾਈਆਂ ਹੀ ਆ ਕਿਸੇ ਤੋਂ। ਅੱਛਾ ਹਾਂਜੀ, ਉਹ ਆ ਕੇ ਬਾਕਸ ਰੱਖ ਕੇ ਜਾਂਦਾ ਆ। ਅੱਛਾ। ਹਾਂਜੀ, ਜਿੱਦਾਂ ਉਹ ਇੱਕ ਬਾਕਸ ਦੇ 1 ਮਹੀਨੇ ਦੇ $60 ਲੈਂਦਾ ਸਾਡੇ ਤੋਂ। ਤੇ ਅੱਛਾ। ਹਾਂਜੀ ਹਾਂਜੀ, ਬਾਕਸ ਰੱਖਣ ਦੇ ਲੈਂਦੇ ਜੀ। ਮੈਨੂੰ $40 ਦੇ ਦਿਓ, ਮੈਨੂੰ ਛੱਡ ਦਿਓ, ਮੈਂ ਕਰਦੀ ਆ ਪੋਲੀਨੇਸ਼ਨ ਚੰਗੀ ਤਰ੍ਹਾਂ। ਇਹ ਤਾਂ ਹੋਰ ਵੀ ਵਧੀਆ। ਫੇਰ ਤਾਂ ਵਧੀਆ, ਫੇਰ ਤਾਂ ਮੁਫਤ 'ਚ ਹੋ ਜਾਣੀ ਹੈ ਜੀ ਪੋਲੀਨੇਸ਼ਨ। ਪਰ ਇੰਨੇ ਫੁੱਲਾਂ ਤੇ ਤੁਹਾਡੇ ਤੋਂ ਬੈਠ ਨਹੀਂ ਹੋਣਾ। ਹੁੰਦੇ ਨਹੀਂ ਖੁਸ਼ ਹੋ ਜਾਣਾ। ਸਹੀ ਗੱਲ ਹੈ। ਮੇਰੀਆਂ ਨੇ ਵੀ ਖੁਸ਼ ਹੋਣਾ। ਇੱਥੋਂ ਲੱਗ ਕੇ ਉੱਥੇ ਤੱਕ ਚੰਗੀ ਤਰ੍ਹਾਂ ਕਰ ਦੂੰਗੀ। ਹਾਂ ਜਿੱਦਾਂ ਫਸਲ ਢੀਕਦੀ ਨਹੀਂ ਹੁੰਦੀ ਵੀ ਸਾਡੇ ਨੂੰ ਕੋਈ ਦੇਖੇ ਤਾਂ ਅਸੀਂ ਹੋਰ ਵਧੀਆ ਬੁੱਲੀਏ, ਹੈ ਨਾ? ਸਹੀ ਗੱਲ ਹੈ ਜੀ। ਅੱਛਾ, ਬਾਕੀ ਵੈਰੀ ਨਾਈਸ। ਫਿਰ ਇਹ ਸ਼ਹਿਦ ਬਣਾਉਂਦੀਆਂ ਹੋਣੀਆਂ ਨਾ? ਹਾਂਜੀ ਹਾਂਜੀ, ਉਹ ਜਿਹੜੀਆਂ ਮੱਖੀਆਂ ਹੈਗੀਆਂ ਨਾ, ਉਹੀ ਸ਼ਹਿਦ ਬਣਾਉਂਦਾ, ਫਿਰ ਅਸੀਂ ਨਹੀਂ ਕਰੀਦਾ ਕੁਝ ਵੀ। ਅੱਛਾ। ਸਾਡਾ ਤੇ ਇੰਨੇ ਆਪਾਂ ਨੂੰ ਇੱਥੇ ਆ ਕੇ ਰੱਖ ਜਾਣੀਆਂ, ਤੇ ਜਦੋਂ ਆ ਫੁੱਲ ਮੁੱਕ ਜਾਣੇ ਆ ਫੇਬੇਰੀਆਂ ਦੇ, ਫਿਰ ਉਹਨੇ ਮੱਖੀਆਂ ਲੈ ਜਾਣੀ। ਜਦੋਂ ਸ਼ਹਿਦ ਵੀ ਕਿੰਨਾ ਪਿਓਰ ਬਣਦਾ ਹੋਣਾ ਹੈ ਨਾ? ਹਾਂਜੀ ਹਾਂਜੀ, ਫਿਰ ਉਹ ਬਣਾਉਂਦਾ ਹੋਣਾ ਬੰਦਾ ਜਿਹਦੀ ਮੱਖੀਆਂ ਨੇ। ਅੱਛਾ, ਵੈਰੀ ਨਾਈਸ। ਗੁੱਡਾ ਫਿਰ ਤਾਂ। ਹਾਂ ਨਹੀਂ ਵਧੀਆ, ਚਲੋ ਸਾਨੂੰ ਵੀ ਲੋੜ ਹੁੰਦੀ ਹੈ ਮੱਖੀਆਂ ਦੀ, ਤੇ ਚਲੋ ਉਹਦਾ ਵੀ ਕੰਮ ਹੋ ਜਾਂਦਾ ਹੈ, ਫਿਰ ਮੱਖੀਆਂ ਨੂੰ ਚਲੋ ਇੱਥੋਂ ਫੁੱਲਾਂ 'ਚੋਂ ਸ਼ਹਿਦ ਮਿਲ ਜਾਂਦਾ। ਤੇ ਹੁਣ ਆਪਣਾ ਕੋਈ ਕਿਹੜਾ ਫਾਰਮ ਰਹਿ ਗਿਆ ਜਿਹਦੇ ਤੇ ਆਪਾਂ ਨੇ ਜਾਣਾ? ਬਲੂਬੈਰੀਜ਼ ਦਾ ਤਾਂ ਅਜੇ ਸੀਜ਼ਨ ਆਇਆ ਨਹੀਂ ਹੈ ਨਾ, ਤੁਸੀਂ ਦੱਸਿਆ? ਨਹੀਂ ਤੋੜਦੇ ਆ ਅੱਛਾ, ਨਾਲ ਤੋੜਦੀ ਪਰ ਬਲੂਬੈਰੀਜ਼ ਤੋੜ ਲਗੇ। ਚਲੋ ਫਿਰ ਉੱਥੇ ਚੱਲਦੇ ਆ, ਆਜੋ ਉੱਥੇ ਦਿਖਾਓ। ਮੇਰਾ ਪਹਿਲੇ ਹੀ ਢਿੱਡ ਭਰ ਗਿਆ ਬਲੈਕਬੈਰੀ ਖਾ ਖਾ ਕੇ। ਮੈਂ ਟੇਸਟ ਦੇਖ ਲਿਆ। ਜਿਹੜੀਆਂ ਬਲੂ ਬਾਸੇ ਚ ਉਹ ਠੀਕ ਵਾ ਕਿ ਆ ਤਾਜ਼ੀਆਂ ਠੀਕ? ਖਾ ਕੇ ਦੇਖੋ। ਵਾਹ ਜੀ ਵਾਹ, ਵਾਹ ਜੀ ਵਾਹ। ਡਿਫਰੈਂਟ ਕੀ ਆ? ਓ ਮਾਈ ਗॉड, ਕਿੰਨੀ ਸੋਹਣੀ ਹੈ, ਕਿੰਨੀ ਫਰੈਸ਼ ਹੈ। ਦੇਖੋ ਜੀ, ਬਿਲਕੁਲ ਤਾਜ਼ਾ ਤਾਜ਼ਾ ਖਾ ਕੇ ਖੇਤਾਂ 'ਚੋਂ ਉਤਰਦੀਆਂ ਬਲੂਬੈਰੀਆਂ। ਕਿੰਨਾ ਸੋਹਣਾ ਨਜ਼ਾਰਾ ਬਣਿਆ ਹੋਇਆ। ਇੱਕ ਤਾਂ ਤੁਸੀਂ ਉਂਝ ਕੁਦਰਤ ਦੀ ਗੋਦ ਵਿੱਚ ਬੈਠੇ ਹੋ, ਮੁੜ ਕੇ ਤੁਸੀਂ ਕੁਦਰਤ ਦੇ ਨਾਲ ਹੀ ਇਹ ਸਾਰੀਆਂ ਚੀਜ਼ਾਂ, ਹਨਾ? ਕਿੰਨਾ ਵਧੀਆ ਕੰਬੀਨੇਸ਼ਨ ਕੀਤਾ ਹੋਇਆ ਹੈ ਘਰ ਦਾ ਸਾਰਾ ਕੁਝ, ਖਾਸ ਕਰਕੇ ਫਰੂਟਸ। ਮਾਈ ਗॉड, ਬਹੁਤ ਹੀ ਵਧੀਆ ਚੀਜ਼ਾਂ ਨੇ ਇਹ ਬਲੂਬੈਰੀਜ਼। ਇੰਨੀਆਂ ਫਰੈਸ਼ ਬਲੂਬੈਰੀਜ਼ ਮੈਂ ਕਦੇ ਵੀ ਨਹੀਂ ਦੇਖਿਆ ਜਿੰਨੇ ਟਾਈਮ ਤੋਂ ਮੈਂ ਇੱਥੇ ਰਹਿ ਰਹੀ ਹਾਂ ਆਸਟ੍ਰੇਲੀਆ। ਬਹੁਤ ਪਿਚਕੜੀਆਂ ਜਿਹੀਆਂ ਹੁੰਦੀਆਂ ਨੇ, ਛੋਟੀਆਂ ਛੋਟੀਆਂ ਹੁੰਦੀਆਂ ਨੇ, ਤੇ ਇੰਨੀਆਂ ਮਿੱਠੀਆਂ ਵੀ ਨਹੀਂ ਹੁੰਦੀਆਂ ਨਾ। ਪਰ ਆਹ ਦੇਖੋ, ਟੇਸਟ ਦੇਖ। ਨਿਰੀ ਖੰਡ ਜੀ, ਨਿਰੀ ਖੰਡ। ਇੰਨਾ ਟੇਸਟ ਵਿੱਚ, ਇੰਨੀਆਂ ਸਵਾਦ। ਵੈਰੀ ਨਾਈਸ। ਤੇ ਅੰਕਲ ਜੀ, ਇਹਨਾਂ ਨੂੰ ਕਿੰਨਾ ਟਾਈਮ ਲੱਗਦਾ ਫਿਰ ਬਣਨ ਨੂੰ?
ਇਹ ਜਦੋਂ ਪਲਾਂਟ ਵੇਚਦੇ ਆ ਨਾ ਮਤਲਬ 2 ਸਾਲੀ ਬਾਅਦ ਟੁੱਟਣ ਲੱਗ ਪੈਂਦੀ ਹੈ ਆ ਜਿਹੜਾ ਪਲਾਂਟ ਆ ਇਹ ਤਕਰੀਬਨ 3 ਸਾਲਾਂ ਦਾ ਆ ਜਿੱਦਾਂ 3 ਸਾਲ ਦਾ? ਹਾਂ 3 ਸਾਲ ਦਾ, ਜਿੱਦਾਂ 2 ਸਾਲਾਂ ਬਾਅਦ ਫਰੂਟ ਜਿੱਦਾਂ ਟੁੱਟਣ ਲੱਗ ਪੈਂਦਾ। ਇਹਨੂੰ ਤਾਂ ਨਹੀਂ ਨਾ ਪੱਟਣਾ ਪੈਂਦਾ, ਇਹ ਸਦਾ ਬਹਾਰ ਹੈ ਨਾ? ਨਹੀਂ ਸਦਾ ਬਹਾਰ ਤਾਂ ਨਹੀਂ ਹੈਗਾ, 10 ਸਾਲ ਵਧੀਆ ਰਹਿੰਦਾ ਜਿੱਦਾਂ। ਅੱਛਾ 10 ਸਾਲਾਂ ਬਾਅਦ ਦੁਬਾਰਾ ਲਾਉਣੀ ਪੈਂਦੀ। ਓਕੇ ਓਕੇ। ਚਲੋ ਮੈਂ ਤੁਹਾਨੂੰ ਇੱਥੇ ਹੋਰ ਦੱਸਦਾ, ਜਿੱਦਾਂ ਨਾ ਇਹਨਾਂ ਦੇ ਵਿੱਚ ਤੁਸੀਂ ਆ ਦੇਖੋ ਭਾਜੀ, ਆਹ ਨਾ ਜਿਹੜੀਆਂ ਇੱਥੇ ਪਹਿਲਾਂ ਹੋਰ ਵੈਰਾਈਟੀ ਲਾਈ ਹੋਈ ਸੀ ਅਸੀਂ ਬਲੂਬੇਰੀਆਂ ਦੀ, ਉਹਦਾ ਇੱਕ ਆਹ ਦੇਖੋ ਆਹ ਸੀ ਤਾਂ ਅੱਗੇ ਵੀ ਹੈਗਾ ਮੁੰਡ, ਉਹ ਫਿਰ ਦੁਬਾਰਾ ਉਹ ਵੈਰਾਈਟੀ ਅਸੀਂ ਵੱਢ ਕੇ ਨਾ ਆਹ ਦੇਖੋ ਇਹ ਗੱਭਿਆ ਹੋਰ ਵੈਰਾਈਟੀ ਲਾਤੀ। ਤੇ ਇਸ ਕਰਕੇ ਫਿਰ ਇਹਨਾਂ 'ਚ ਘਾਹ ਵਗੈਰਾ ਥੋੜਾ ਜ਼ਿਆਦਾ ਹੁੰਦਾ ਆ, ਕੋ ਬੀਟਮੈਟ ਬਹੁਤ ਪੁਰਾਣਾ ਜਿੱਦਾਂ। ਬਾਏ ਬਾਏ ਦਰਸ਼ਕੋ, ਹੁਣ ਅਸੀਂ ਜਾ ਰਹੇ ਹਾਂ ਜੀ ਆਂਟੀ ਅੰਕਲ ਦੇ ਘਰੇ, ਕਿਉਂਕਿ ਫਾਰਮ ਦੀ ਅਸੀਂ ਕਰ ਲਿਆ ਪੂਰੀ ਸੈਰ। ਤੇ ਆਓ ਮਿਲਦੇ ਆ ਫਿਰ, ਰੈਡੀ ਹੋ ਕੇ ਕਰਦੇ ਆ ਗੱਲਾਂ ਬਾਤਾਂ। ਬਾਏ ਬਾਏ। ਓ ਮਾਈ ਗॉड, ਇੰਨੀ ਚੜਾਈ ਅੰਕਲ ਜੀ। ਹੋਰ ਜੀ ਐਕਸਰਸਾਈਜ਼ ਕਰਨ ਲਈ ਰੱਖੀ ਹੋਈ ਜੀ, ਜਿਹੜੇ ਸ਼ਹਿਰਾਂ ਵਾਲੇ ਪ੍ਰਾਹੁਣੇ ਹੁੰਦੇ ਨਾ ਉਹਨਾਂ ਨੂੰ ਪਹਿਲਾਂ ਇੱਥੇ ਚੜਾਈ ਦਾ 5 ਵਾਰੀ ਤੇ ਤਾਰੀ ਦਾ ਜੀ। ਤੇ ਤੁਹਾਡੀ ਆਪਦੀ ਐਕਸਰਸਾਈਜ਼ ਦਾ ਕੀ? ਤੁਸੀਂ ਪਹਿਲਾਂ ਤਾਂ ਖੇਤਾਂ ਦੇ ਵਿੱਚ ਇੰਨਾ ਕੰਮ ਕਰਕੇ ਆਉਂਦੇ ਆ। ਅਸੀਂ ਤਾਂ ਖੇਤਾਂ ਦੀ ਕਰੇ ਦਾ, ਅਸੀਂ ਉੱਪਰ ਕਾਰ ਲੈ ਜਾਈਦੀ ਆ। ਜਦੋਂ ਪ੍ਰਾਹੁਣੇ ਆਉਂਦੇ ਉਹਨਾਂ ਨੂੰ ਕਹਿੰਦਾ ਵੀ ਕਾਰ ਤੁਸੀਂ ਥੱਲੇ ਖੜੀ ਕਰੋ ਤੇ ਤੁਰ ਕੇ ਉੱਪਰ ਨੂੰ ਆਓ ਜੀ। ਹਾਂ ਮੈਂ ਤਾਂ ਕਿਤੇ ਮਸਲ ਰਿਲੈਕਸ ਕਰਕੇ ਤੁਸੀਂ ਰੱਖੀ ਆ ਵੀ ਪਹਿਲਾਂ ਖੇਤਾਂ ਦੀ ਜਿੰਨੀ ਮਰਜ਼ੀ ਜਿਮ ਲਾ ਲਓ ਤੇ ਬਾਅਦ ਵਾਰਮ ਅਪ ਹੋ ਲਈਏ ਥੋੜਾ ਜਿਹਾ। ਜਿਮ ਜਾਣ ਦੀ ਲੋੜ ਨਹੀਂ ਪੈਂਦੀ ਬੰਦੇ ਨੂੰ, ਇੱਥੇ 2-4 ਵਾਰੀ ਉੱਪਰ ਚੜ ਜਾਵੇ ਉਤਰ ਜਾਵੇ ਤਾਂ ਹੀ ਫਿੱਟ ਨੇ ਆਂਟੀ ਜੀ, ਸਹੀ ਗੱਲ ਆ। ਇਹ ਉੱਪਰ ਆਪਣਾ ਵਹੀਕਲ ਲੈ ਜਾਂਦੇ ਆ, ਮੈਂ ਆਪਣੀ ਕਾਰ ਥੱਲੇ ਕਰਕੇ ਹੋ ਜਾਈ। ਫਾਈਨਲੀ ਪਹੁੰਚ ਗਏ ਜੀ, ਪਹੁੰਚ ਗਏ ਆ। ਸ਼ੁਕਰ ਹੈ ਪ੍ਰਮਾਤਮਾ ਦਾ। ਵੈਲਕਮ ਜੀ। ਜੀ ਲਓ ਜੀ, ਚੜਾਈ ਕਰ ਲਈ ਜੀ ਸਾਰੇ ਅਸੀਂ। ਹੋਰ ਜੀ ਵੱਡੀਆਂ ਵੱਡੀਆਂ ਮੰਜ਼ਿਲਾਂ ਸਰ ਕਰ ਲਈਆਂ ਜੀ, ਚੜਾਈ ਅਸੀਂ ਪੂਰੀ ਸਰ ਕਰ ਲਿਆ। ਖੜ ਜਾ, ਦਮ ਲੈ ਲੈਣ ਮੈਨੂੰ, ਕਿਉਂਕਿ ਪਹਿਲਾਂ ਫਾਰਮ ਦਾ ਸਾਰਾ ਚੱਕਰ ਲਾਇਆ ਆਪਾਂ ਨੇ, ਤੁਹਾਨੂੰ ਦਿਖਾਈਆਂ ਬਲੂਬੈਰੀਜ਼ ਦਿਖਾਈਆਂ, ਬਲੈਕਬੈਰੀਜ਼ ਦਿਖਾਈਆਂ, ਤੁਹਾਨੂੰ ਖੀਰਿਆਂ ਦੇ ਸਾਰੇ ਫਾਰਮ ਦਿਖਾਏ ਹਨਾ। ਤੇ ਹੁਣ ਕੱਪੜੇ ਸਾਡੇ ਚੰਗੀ ਤਰ੍ਹਾਂ ਲਿਬੜੇ ਹੋਏ ਨੇ। ਮੈਂ ਫਰੈਸ਼ ਹੋ ਲਵਾਂ, ਉਸ ਤੋਂ ਬਾਅਦ ਚਾਹ ਪਾਣੀ ਪੀਵਾਂਗੇ, ਥੋੜਾ ਜਿਹਾ ਆਪਣੇ ਆਪ ਨੂੰ ਫਿਊਲ ਅਪ ਕਰਾਂਗੇ। ਚਾਹ ਪਾਣੀ ਪੀਣ ਤੋਂ ਬਾਅਦ ਤਿਆਰ ਹੋ ਕੇ ਤੇ ਜੀਵਨ ਦੀਆਂ ਗੱਲਾਂ ਬਾਤਾਂ ਜਾਣਾਂਗੇ, ਉਹਨਾਂ ਦੀ ਕਾਮਯਾਬੀ ਦੇ ਰਾਜ। ਆ ਗਏ ਜੀ। ਮੈਂ ਨਾ ਪਹਿਲਾਂ ਮੈਂ ਥੋੜਾ ਜਿਹਾ ਤਿਆਰ ਹੋ ਲਵਾਂ, ਮੈਂ ਸੂਟ ਪਾ ਕੇ ਕਰੂੰਗੀ ਨਾ ਹੁਣ ਇੰਟਰਵਿਊ। ਚਲੋ ਠੀਕ ਹੈ ਜੀ। ਮਿੱਟੀ ਮੁੱਟੀ ਜੀ ਲੱਗੀ ਹੋਈ ਆ, ਮੈਂ ਫਰੈਸ਼ ਹੋ ਲੈਣੀ, ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਚਲੋ ਠੀਕ ਹੈ। ਹਾਂਜੀ ਠੀਕ ਹੈ, ਆਲਰਾਈਟ ਜੀ, ਥੈਂਕ ਯੂ। ਲਓ ਜੀ, ਅਸੀਂ ਹੋ ਗਏ ਜੀ ਪੂਰੇ ਤਿਆਰ ਤੇ ਚੱਲਿਆ ਜੀ ਆਂਟੀ ਅੰਕਲ ਜੀ ਦੇ ਰਿਜ਼ੋਰਟ, ਜਿੱਥੇ ਜਾ ਕੇ ਅਸੀਂ ਕਰਾਂਗੇ ਗੱਲਾਂ ਬਾਤਾਂ। ਚਲੋ ਮਿਲਦੇ ਆ ਜਾਓ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ ਪ੍ਰੋਗਰਾਮ ਪਰਦੇਸੀ ਪੰਜਾਬ ਸੀਜ਼ਨ 3 ਦੇ ਵਿੱਚ। ਤੇ ਸਾਡੇ ਨਾਲ ਮੌਜੂਦ ਨੇ ਸਾਡੇ ਗੈਸਟ ਮਨਜੀਤ ਕੌਰ ਜੀ ਤੇ ਹਰਿੰਦਰ ਸੋਹੀ ਜੀ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਪਰਦੇਸੀ ਪੰਜਾਬ ਦੇ ਵਿੱਚ। ਸਤਿ ਸ੍ਰੀ ਅਕਾਲ ਜੀ।
ਸਿਕਾ ਕੀ ਹਾਲ ਚਾਲ ਹੈ ਜੀ ਤੁਹਾਡਾ ਦੋਨਾਂ ਦਾ? ਵਧੀਆ ਜੀ। ਹਾਂਜੀ ਫਾਰਮਾਂ ਦੀ ਤਾਂ ਆਪਾਂ ਪੂਰੀ ਸੈਰ ਕਰ ਆਏ ਤੇ ਹੁਣ ਤਾਂ ਠੀਕ ਹੋ ਤੁਸੀਂ? ਥਕਾਵਟ ਤਾਂ ਨਹੀਂ ਲੱਗ ਰਹੀ? ਅੱਛਾ, ਰੋਜ਼ ਦਾ ਕੰਮ ਹੈ ਨਾ। ਉਮੀਦ ਕਰਦੇ ਤੁਸੀਂ ਇੰਜੋਏ ਕੀਤਾ ਹੋਊਗਾ। ਬਹੁਤ ਇੰਜੋਏ ਕੀਤਾ ਮੈਂ ਤਾਂ, ਐਕਚੁਅਲੀ ਬਹੁਤ ਜ਼ਿਆਦਾ ਇੰਜੋਏ ਕੀਤਾ। ਕੁਦਰਤ ਦੇ ਨੇੜੇ ਬਿਲਕੁਲ ਹੈ ਨਾ, ਇੰਨਾ ਫਰੈਸ਼ ਚੀਜ਼ਾਂ ਮੈਂ ਖਾ ਕੇ ਆਈ ਹਾਂ, ਦੈਟ ਇਜ਼ ਰੀਅਲੀ ਅਮੇਜ਼ਿੰਗ। ਅੰਕਲ ਜੀ, ਤੁਹਾਡਾ ਸਫ਼ਰ ਪੰਜਾਬ ਤੋਂ ਕਿੱਥੋਂ ਹੈ ਤੇ ਕਿਹੜਾ ਜ਼ਿਲ੍ਹਾ ਹੈ? ਸਾਡਾ ਜ਼ਿਲ੍ਹਾ ਹੈ ਜੀ ਹੁਸ਼ਿਆਰਪੁਰ ਤੇ ਸਾਡਾ ਪਿੰਡ ਹੈਗਾ ਮੇਰਾ ਧੁੱਗਾ ਵਡਾਲਾ। ਅੱਛਾ ਜੀ। ਹਾਂਜੀ, ਬੁੱਲੋਵਾਲ ਦੇ ਲਾਗੇ, ਸ਼ਾਇਦ ਬੁੱਲੋਵਾਲ ਦਾ ਇੱਕ ਕਸਬਾ ਛੋਟਾ ਜਿਹਾ ਉਹਦੇ ਲਾਗੇ ਹੈ। ਅੱਛਾ। ਤੇ ਮੈਂ BA DAV ਕਾਲਜ ਹੁਸ਼ਿਆਰਪੁਰ ਤੋਂ ਕੀਤੀ ਸੀ ਤੇ 1985 ਚ ਸਾਡੀ ਜਿੱਦਾਂ ਮੈਰਿਜ ਹੋਈ ਸੀ ਜੀ। ਤੇ 1990 ਚ ਵੀ ਮੈਂ ਇੱਥੇ ਆਸਟ੍ਰੇਲੀਆ ਆਇਆ। 1990 ਦੇ ਵਿੱਚ ਆਸਟ੍ਰੇਲੀਆ ਆਏ। ਹਾਂਜੀ। ਵੈਰੀ ਨਾਈਸ। ਤੇ ਆਂਟੀ ਜੀ ਤੁਸੀਂ ਕਿੱਥੋਂ? ਮੈਂ ਹੁਸ਼ਿਆਰਪੁਰ ਤੋਂ। ਤੁਸੀਂ ਵੀ ਸੇਮ ਹੀ ਡਿਸਟ੍ਰਿਕਟ ਹੈ ਫਿਰ ਤਾਂ ਤੁਹਾਡਾ, ਹਾਂਜੀ, ਨਾ? ਹਾਂਜੀ। ਡਿਸਟ੍ਰਿਕਟ। ਹਾਂਜੀ ਹਾਂਜੀ। ਦੈਟਸ ਨਾਈਸ। ਤੁਸੀਂ 1990 ਦੇ ਵਿੱਚ ਆ ਗਏ ਤੇ ਆਂਟੀ ਜੀ ਤੁਸੀਂ ਕਦੋਂ ਆਏ? 93। 93 ਦੇ ਵਿੱਚ। ਫਿਰ 3 ਸਾਲ ਦੇ ਅਰਸੇ ਬਾਅਦ ਆਏ। ਹਾਂਜੀ। 3 ਸਾਲ ਬਾਅਦ ਤੇ ਜਦੋਂ ਅੰਕਲ ਜੀ ਤੁਸੀਂ ਇੱਥੇ ਆਏ ਸੀ ਆਸਟ੍ਰੇਲੀਆ, ਤਾਂ ਸਭ ਤੋਂ ਪਹਿਲਾਂ ਕਿੱਥੇ ਆਏ ਸੀ? ਕੌਫਸਾ ਵੀ ਆਏ ਸੀ ਜੀ ਅਸੀਂ ਇੱਥੇ ਸਭ ਤੋਂ ਪਹਿਲਾਂ। ਅੱਛਾ। ਸ਼ਹਿਰ ਚ ਆਇਆ ਸੀਗਾ ਤੇ ਆਲਰਾਈਟ। 31 ਸਾਲ ਹੋ ਗਏ ਹੁਣ ਕੌਫਸਾ ਦੇ ਵਿੱਚ ਹੀ ਹਾਂ ਜੀ ਇੱਥੋਂ ਅੱਜ। ਅੱਛਾ। ਨਾ ਹੀ ਮੂਵ ਨਹੀਂ ਕਦੀ ਹੋਏ ਤੇ ਨਾ ਹੀ ਕਦੀ ਮੂਵ ਹੋਣ ਬਾਰੇ ਸੋਚਦੇ। ਓ ਵਾਓ। ਤੇ ਕਿਉਂਕਿ ਤੁਹਾਡੀ ਡੈਸਟਨੀ ਇੱਥੇ ਲੈ ਕੇ ਆਈ ਤੁਹਾਨੂੰ, ਤੁਸੀਂ ਸ਼ੁਰੂ ਤੋਂ ਇੱਥੇ ਰਹੇ ਤੇ ਕੁਦਰਤੀ ਗੋਦ ਦੇ ਵਿੱਚ ਤੁਸੀਂ ਬੈਠੇ ਹੋ। ਬਹੁਤ ਹੀ ਸੋਹਣਾ ਏਰੀਆ ਹੈ ਤੇ ਬਹੁਤ ਹੀ ਜਿਹੜਾ ਕਹਿੰਦੇ ਆ ਨਾ ਵੀ ਆਪਾਂ ਇੱਕ ਪਰਮਾਤਮਾ ਵੱਲੋਂ ਬਖਸ਼ੀ ਹੋਈ ਜਿਹੜੀ ਖੈਰਾਤ ਹੈ, ਜਾਂ ਕਿਹੜਾ ਪਰਮਾਤਮਾ ਵੱਲੋਂ ਇੱਕ ਸੌਗਾਤ ਤੁਹਾਨੂੰ ਬਖਸ਼ੀ ਹੋਈ ਹੈ, ਤੁਸੀਂ ਬਿਲਕੁਲ ਉਹਨੂੰ ਲੈ ਕੇ ਬੈਠੇ ਹੋ। ਤੁਹਾਡੇ ਬਿਲਕੁਲ ਤੁਹਾਨੂੰ ਦੇਖ ਕੇ ਏਦਾਂ ਲੱਗਦਾ ਕਿ ਰੂਹਾਨੀਅਤ ਵੱਸਦੀ ਆ। ਪੰਜਾਬ ਤੋਂ ਸਫ਼ਰ ਸ਼ੁਰੂ ਹੋਇਆ। ਵਿਆਹ ਕਦੋਂ ਹੋਇਆ ਸੀ? ਵਿਆਹ ਸਾਡਾ 1985 ਹੋਇਆ ਸੀ। ਵਿਆਹ 1985 ਚ ਹੋਇਆ ਸੀਗਾ। ਬੱਚੇ ਫਿਰ ਇੱਥੇ ਆ ਕੇ ਹੋਏ? ਇੱਕ ਬੇਟੀ। ਬੇਟੀ ਇੰਡੀਆ ਸੀ, ਜਿੱਦਾਂ 1986 ਦੀ ਸੀਗੀ ਜੀ। ਜੀ ਜੀ ਜੀ। ਤੇ ਹੁਣ ਕਿੰਨੇ ਬੱਚੇ ਨੇ ਤੁਹਾਡੇ ਕੋਲੇ? ਹੁਣ 3 ਨੇ ਜੀ, 2 ਬੇਟੀਆਂ ਅੱਛਾ ਤੇ ਜੀ। ਇੱਕ ਬੇਟਾ ਸਾਡਾ ਹਰਮਨ ਸਿੰਘ ਜੀ, ਜਿਹਨੂੰ ਤੁਸੀਂ ਇੱਥੇ ਮਿਲੇ ਆ। ਜੀ ਜੀ। ਇਹ ਰੈਸਟੋਰੈਂਟ ਉਹਨਾਂ ਦਾ ਹੀ ਹੈ ਨਾ? ਹਾਂਜੀ। ਕੀ ਨਾਂ ਹੈ ਇਸ ਰੈਸਟੋਰੈਂਟ ਦਾ? ਐਕਵਾ ਲੂਨਾ ਬੀਚ ਰਿਜ਼ੋਰਟ ਹੈ ਜਿੱਦਾਂ। ਅੱਛਾ ਇਹ ਜੀ। ਰੈਸਟੋਰੈਂਟ ਵੀ ਹੈ ਤੇ ਨਾਲ ਰਿਜ਼ੋਰਟ ਵੀ ਹੈਗਾ ਜੀ। ਜੀ, ਇਹ ਜੀ। ਅਕੋਮੋਡੇਸ਼ਨ ਹੈ। ਤੇ ਕੌਫ ਸਾਹਿਬ ਦੇ ਵਿੱਚ ਹੀ ਹੈ ਨਾ? ਹਾਂਜੀ, ਇਹ ਕੌਫ ਸਾਹਿਬ ਦੇ ਨਾਲ ਹੀ ਹੈ ਜੀ, ਸੈਫਾਇਰ ਦਾ ਛੋਟਾ ਜਿਹਾ ਸਵਰ ਹੈ ਜੀ। ਕੌਫ ਸਾਹਿਬ ਹੀ ਕਹ ਲਓ ਤੁਸੀਂ, ਕੌਫ ਸਾਹਿਬ ਦੇ ਵਿੱਚ ਹੀ ਹੈ। ਓਕੇ ਓਕੇ, ਵੈਰੀ ਨਾਈਸ। ਤੇ ਜਦੋਂ ਅੰਕਲ ਜੀ ਇੱਥੇ ਆਏ ਸੀ ਤੁਸੀਂ, ਹਨਾ? ਹਾਂਜੀ। ਕਿਉਂਕਿ ਤੁਸੀਂ ਇਕੱਲੇ ਆਏ ਸੀ ਕਿ ਕੋਈ ਰਿਸ਼ਤੇਦਾਰ ਸੀਗਾ ਇੱਥੇ? ਨਹੀਂ ਸੀਗੇ, ਸਾਡੇ ਰਿਸ਼ਤੇਦਾਰ ਹੈਗੇ ਇੱਥੇ। ਅੱਛਾ, ਜਿਨ੍ਹਾਂ ਨੇ ਤੁਹਾਨੂੰ ਸਾਂਭਿਆ। ਹਾਂ, ਬ੍ਰਦਰ ਨੇ ਲੋ ਮੇਰਾ ਸੰਡੂ ਹੈਗਾ, ਜਿੱਦਾਂ ਬਾਕੀ ਅੱਛਾ। ਭੈਣਾਂ ਉਹਨਾਂ ਦੀਆਂ 3 ਜਿੱਦਾਂ ਸਾਨੂੰ ਮਤਲਬ ਮੇਰੀਆਂ ਭੈਣਾਂ ਵਾਂਗੂ ਹੀ ਆ ਜਿੱਦਾਂ ਸਾਨੂੰ ਮਤਲਬ। ਜੀ ਜੀ ਜੀ। ਤੇ ਇੱਥੇ ਆ ਕੇ ਫਿਰ ਤੁਸੀਂ ਕੀ ਸੋਚਿਆ ਵੀ ਜੱਟ ਤਾਂ ਖੇਤੀ ਕਰੂਗਾ ਹੈ? ਹਾਂਜੀ, ਜਦੋਂ ਮੈਂ ਆਇਆ ਸੀ ਉੱਥੇ ਬਣਾਉਣੇ ਦਾ ਕੰਮ ਸੀ ਜੀ, ਕੇਲੇ ਦਾ। ਅੱਛਾ। ਖੇਤੀ, ਹਾਂਜੀ। ਤੇ ਇਹੀ ਕੰਮ ਫਿਰ ਸਾਰੇ ਕਰਦੇ ਸੀ ਜਿਨ੍ਹਾਂ ਦੇ ਕੋਲ ਅਸੀਂ ਆਏ ਸੀਗੇ। ਤੇ ਫਿਰ ਉਹੀ ਕੰਮ ਅਸੀਂ ਕਰਨਾ ਸੀ ਜੋ ਕੁਝ ਉਹ ਕਰਦੇ ਸੀ। ਹਾਂਜੀ ਜੀ ਜੀ ਜੀ। ਪਹਿਲਾਂ ਤੁਸੀਂ ਬਣਾਉਂਦੇ ਦਾ, ਪਰ ਹੁਣ ਤਾਂ ਤੁਸੀਂ ਬਣਾਉਣਾ ਲਗਾਇਆ ਨਹੀਂ ਹੋਇਆ? ਹਾਂਜੀ, ਪਹਿਲਾਂ ਬਣਾਉਣੇ ਦਾ ਕੀਤਾ ਕੰਮ 10 ਸਾਲ। ਅੱਛਾ। ਤੇ ਫਿਰ ਉਹ ਬਣਾਉਣੇ ਦਾ ਥੋੜਾ ਜਿਹਾ, ਜਿੱਦਾਂ ਖੇਤੀਬਾੜੀ ਦਾ ਤੁਹਾਨੂੰ ਪਤਾ ਹੀ ਆ ਵੀ ਪ੍ਰਾਈਸ ਬਹੁਤ ਹਾਂ, ਭਾਅ ups ਨਹੀਂ and ਠੀਕ downs ਸੀਗਾ। ਆਉਂਦੇ ਰਹਿੰਦੇ ਨੇ। ਹਾਂਜੀ ਹਾਂਜੀ, ਉਹਦੇ ਕਰਕੇ ਫਿਰ ਚਲੋ ਪਰਮਾਤਮਾ ਦੀ ਚਲੋ ਕੁਝ ਮਿਹਰ ਹੋ ਗਈ ਆ, ਬਲੂਬੇਰੀਆਂ ਦਾ ਕੰਮ ਚੱਲ ਪਿਆ। ਇਹ ਕਾਫੀ ਵਧੀਆ ਰਿਹਾ ਜਿੱਦਾਂ ਜੀ, ਜੀ, ਪਿਛਲੇ ਨਾ 5-10 ਸਾਲ ਤੋਂ। ਵੈਰੀ ਨਾਈਸ। ਤੇ ਤੁਹਾਡੇ ਫਾਰਮ ਦੇ ਵਿੱਚ ਜਿਹੜਾ ਪਾਣੀ ਦਾ ਪ੍ਰਬੰਧ ਆ, ਫਿਰ ਕਿੱਦਾਂ ਕਰਦੇ ਹੋ ਤੁਸੀਂ? ਪਾਣੀ ਸਾਡੇ ਇੱਕ ਤਾਂ ਡੈਮ ਹੈਗੇ ਆ, ਕਿਉਂ ਸਾਡੇ ਜਿੱਦਾਂ ਕੌਫਸਾ ਵਿੱਚ ਇਸ ਏਰੀਏ 'ਚ ਮੀਂਹ ਕਾਫੀ ਪੈਂਦਾ ਤੇ ਸਾਰਿਆਂ ਨੇ ਆਪਣੇ ਡੈਮ ਫਾਰਮਾਂ ਵਿੱਚ ਡੈਮ ਪੱਟੇ ਹੋਏ ਜੀ ਜੀ ਜੀ। ਤੇ ਸਪ੍ਰਿੰਗ ਵਾਟਰ ਵੀ ਹੁੰਦਾ, ਜਦੋਂ ਮੀਂਹ ਪੈਂਦਾ ਮੀਂਹ ਦਾ ਪਾਣੀ ਵੀ ਫਿਰ ਡੈਮ ਦੇ ਵਿੱਚ ਆ ਜਾਂਦਾ। ਅੱਛਾ। ਤੇ ਹੁਣ ਅੱਜ ਕੱਲ ਥੋੜੇ ਬੋਰ ਵੀ ਕਰਨ ਲੱਗ ਪਏ, ਜਿੱਦਾਂ ਕਮਰਸ਼ੀਅਲ ਬੋਰ ਵੀ ਕਰਨ ਲੱਗ ਪਏ ਤੇ ਬੋਰਾਂ ਦੇ ਨਾਲ ਤੇ ਡੈਮਾਂ ਦੇ ਵਿੱਚੋਂ ਪਾਣੀ ਹੈਗਾ ਉਹਦੇ ਨਾਲ ਇਰੀਗੇਸ਼ਨ ਦਾ ਕੰਮ। ਵੈਰੀ ਨਾਈਸ। ਤੇ ਆਂਟੀ, ਫਾਰਮ ਦੇ ਵਿੱਚ ਤਾਂ ਆਪਾਂ ਖੂਬ ਜਿਹੜੀ ਰੌਣਕਾਂ ਲੱਗੀਆਂ, ਤੇ ਮੈਂ ਤੁਹਾਨੂੰ ਦੇਖ ਰਹੀ ਸੀ ਕਿ ਤੁਸੀਂ ਹਰ ਇੱਕ ਮਸ਼ੀਨਰੀ ਚਲਾ ਲੈਂਦੇ ਹੋ ਉੱਥੇ। ਤੇ ਫਿਰ ਅੰਕਲ ਦੇ ਨਾਲ ਜਦੋਂ ਤੁਸੀਂ ਇੱਥੇ ਆਏ ਸੀਗੇ 1993 ਦੇ ਵਿੱਚ, ਕੀ ਸੋਚਿਆ ਸੀਗਾ ਕਿ ਉੱਥੇ ਜਾ ਕੇ ਵੀ ਖੇਤੀਬਾੜੀ ਦਾ ਸਿਸਟਮ ਹੋਊਗਾ? ਕਿਵੇਂ ਮਨ ਦੇ ਵਿੱਚ ਕਿਵੇਂ ਦੇ ਖਿਆਲ ਸੀ ਜਦੋਂ ਪੰਜਾਬ ਦੇ ਵਿੱਚ ਸੀਗੇ? ਦੇਖੋ, ਪਹਿਲਾਂ ਤਾਂ ਲੱਗਦਾ ਸੀ ਵੀ ਕਰਕੇ ਨਾ ਹੀ ਕਦੇ ਕੰਮ ਕੀਤਾ ਸੀ ਜੀ। ਪਰ ਇੱਥੇ ਆਣ ਕੇ ਕੰਮ ਸ਼ੁਰੂ ਕਰ ਲਿਆ। ਹੌਲੀ ਹੌਲੀ ਮੈਂ ਕੰਮ ਵੀ ਕੀਤਾ, ਇੰਜੋਏ ਵੀ ਕੀਤਾ ਜੀ। ਐਦਾਂ ਨਹੀਂ ਵੀ ਮੇਰੇ ਲਈ ਬਹੁਤ ਮੁਸ਼ਕਲ ਲੱਗਦੀ। ਤੇ ਪਹਿਲਾਂ ਜ਼ਰੂਰ ਲੱਗਾ 1-2 ਮਹੀਨੇ, ਫਿਰ ਜਦੋਂ ਇੱਕ ਵਾਰੀ ਸਟਾਰਟ ਹੋ ਗਈ ਫਿਰ ਬਸ ਹੁਣ ਤਾਂ ਹੀ ਤੁਰੇ ਜਾਂਦੇ ਆ। ਵੈਰੀ ਨਾਈਸ। ਹਾਂਜੀ। ਤੇ ਜਦੋਂ ਤੁਸੀਂ ਦੇਖਿਆ ਵੀ ਖੇਤੀਬਾੜੀ ਦਾ ਕੰਮ ਹੈ, ਤੁਸੀਂ ਫਿਰ ਅੰਕਲ ਜੀ ਦੇ ਨਾਲ ਮੋਢੇ ਨਾਲ ਮੋਢਾ ਲਾ ਲਿਆ ਹੈ? ਹਾਂਜੀ। ਜਿੱਦਾਂ ਇੱਕ ਦੂਏ ਦੇ ਨਾਲ ਹੀ ਨਹੀਂ ਗਿਆ, ਉਹ ਇੱਥੇ ਚਲੀ ਗਏ, ਮੈਂ ਤੁਰ ਪਈ, ਮੈਂ ਜਿੱਦਾਂ ਦੋਨੇ ਜਾਣੇ ਇੱਕ ਦੂਏ ਦੇ ਨਾਲ। ਸਭ ਤੋਂ ਵੱਡੀ ਗੱਲ ਆਂਟੀ ਅੰਕਲ ਜੀ, ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗੀ ਕਿ ਤੁਸੀਂ ਸਾਬਤ ਸੂਰ ਤੋਂ ਬਾਹਰਲੇ ਮੁਲਕ ਦੇ ਵਿੱਚ ਵੀ ਆ ਕੇ ਤੁਸੀਂ ਤਾਂ ਆਂਟੀ ਜੀ ਅੰਮ੍ਰਿਤ ਛਕਿਆ ਹੋਇਆ। ਸੋ ਅੰਕਲ ਜੀ, ਤੁਸੀਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੀ ਹੋ। ਇਹ ਦੱਸੋ ਕਿ ਕਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹੋ? ਜਿਹੜਾ ਗੁਰਦੁਆਰਾ ਸਾਹਿਬ ਜੀ, ਉਹ ਗੁਰੂ ਨਾਨਕ ਸਿੱਖ ਟੈਂਪਲ ਹੈ ਨਾ, ਜਿਹੜਾ ਪਹਾੜੀ ਦੇ ਉੱਪਰ, ਹਿੱਲ ਦੇ ਉੱਪਰ ਆਪਾਂ ਜਾਂਦੇ ਜਦੋਂ ਫ੍ਰੀ ਵੀ ਤੋਂ ਦਿਸਦਾ ਨਾ। ਜੀ ਜੀ। ਤੇ ਉੱਥੋਂ ਐਤਕੀ ਜਿੱਦਾਂ ਮੈਨੂੰ ਸੇਵਾ ਦਾ ਮੌਕਾ ਆਪਣੇ ਭਰਾਵਾਂ ਨੇ ਜਿੱਦਾਂ ਨਾ। ਵੋਟਿੰਗ ਨਹੀਂ ਹੋਈ ਸੀਗੀ? ਨਹੀਂ ਜੀ, ਵੋਟਿੰਗ ਨਹੀਂ ਸਾਡੇ ਕਦੇ ਵੀ ਹੁੰਦੀ ਹੈਗੀ। ਤਾਂ ਹਾਂਜੀ, ਜਦੋਂ ਦੇ ਅਸੀਂ ਇੱਥੇ ਆਏ ਆ ਗੁਰਦੁਆਰਾ ਸਾਹਿਬ ਵਿੱਚ ਵੋਟਿੰਗ ਨਹੀਂ ਕਦੀ ਹੋਈ। ਇਹ ਸਿਰਫ ਸੇਵਾ ਹੀ ਆ ਜੀ। ਸਾਰੇ ਕਹਿੰਦੇ ਆ ਵੀ ਚਲੋ ਜਿਨ੍ਹਾਂ ਨੇ ਸੇਵਾ ਕਰਨੀ ਆ ਜੀ, ਉਹ ਤੁਸੀਂ ਖੜੇ ਹੋ ਜਾਓ
ਜੀ ਤੇ ਚਲੋ ਆਪਣੇ ਭਰਾਵਾਂ ਨੇ ਸਾਨੂੰ ਕਿਹਾ ਵੀ ਤੁਸੀਂ ਚਲੋ ਕੀ ਕਰੋ ਸੇਵਾ ਜੀ ਤੇ ਚਲੋ ਜਿੱਦਾਂ ਉਹਨਾਂ ਨੇ ਕਿਹਾ ਸੀਗਾ ਵੀ ਜਦੋਂ ਤੁਸੀਂ ਕਹਿੰਦੇ ਆ ਜੀ ਤੇ ਅੱਗੇ ਸਿਰ ਮੱਥੇ ਹਾਂਜੀ 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 ਤੇ ਚਲੋ ਨਹੀਂ ਇਸ ਗੱਲ ਨੂੰ ਬਾਬੇ ਦੀ ਬਹੁਤ ਕਿਰਪਾ ਜੀ 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 ਤੇ ਨਾ ਹੀ ਕਦੀ ਅੱਜ ਤਾਈਂ ਗੁੱਟਾ ਹੋਈ ਤੇ ਨਾ ਹੀ ਕਦੀ ਅੱਗੇ ਹੋਣਗੀਆਂ ਜਿੱਥੇ ਤੱਕ ਮੇਰਾ ਚਲੋ ਸੋਚਣਾ ਹੈ। ਵੈਰੀ ਨਾਈਸ। ਫਿਰ ਜਦੋਂ ਅੰਕਲ ਜੀ ਤੁਸੀਂ ਇੱਥੇ ਆਏ, ਕਿਉਂਕਿ ਤੁਸੀਂ ਸਾਬਤ ਸੂਰ ਤੋਂ ਟਰਬਨ ਹੈ ਤੁਹਾਡੇ, ਮਤਲਬ ਕਿ ਪੂਰੇ ਤੁਸੀਂ ਕੇਸਾਂ ਦੀ ਵੀ ਸਾਂਭ ਸੰਭਾਲ ਕੀਤੀ ਹੋਈ ਆ, ਤੁਹਾਨੂੰ ਇੱਥੇ ਬੁਲਿੰਗ ਤਾਂ ਨਹੀਂ ਹੋਈ? ਇਹ ਦੇਖੋ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੋਈ। ਹੂੰ ਚਲੋ ਜਿੱਦਾਂ ਅੱਜ ਕੱਲ ਹੁੰਦੀ ਹੈ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਹੁੰਦਾ ਜਾਂ ਜਿੱਦਾਂ ਕਈ ਪ੍ਰੋਬਲਮ ਅਸੀਂ ਦੇਖਦੇ ਆ ਨਾ, ਮੈਨੂੰ ਕੋਈ ਮਾੜੀ ਮੋਟੀ ਭਾਵੇਂ ਕੋਈ ਜ਼ਿੰਦਗੀ ਹੋਈ ਹੋਊਗੀ ਪਰ ਕੋਈ ਏਡੀ ਵੱਡੀ ਨਹੀਂ ਜਿਹੜੀ ਮੈਨੂੰ ਹੁਣ ਤੇ ਕੋਈ ਚਿੱਤੇ ਹੋਊਗੀ। ਬਿਜ਼ਨਸ ਦੇ ਵਿੱਚ ਕੋਈ ਡਿੱਕਾ ਪਿਆ? ਨਾ ਕੋਈ ਅੱਛਾ। ਨਹੀਂ। ਨਾ ਕੰਮ ਲੈ ਨਾ ਬਿਜ਼ਨਸ ਦੇ ਵਿੱਚ, ਨਾ ਕਦੀ ਟਾਊਨ ਦੇ ਵਿੱਚ ਅਸੀਂ ਜਾਈਦਾ। ਸਾਰੇ ਮਤਲਬ ਚਲੋ ਕਾਫੀ ਬਿਜ਼ਨਸਾਂ ਦੇ ਨਾਲ ਜਿੱਦਾਂ ਆਪਣਾ ਹੁਣ ਚਲੋ ਹੁੰਦਾ ਹੈ ਆਪਣਾ ਬਿਜ਼ਨਸ ਕਰਕੇ ਨਾ, ਜੀ ਤੇ ਜੀ ਕਦੀ ਵੀ ਕਿਸੇ ਨੇ ਵੀ ਅੱਜ ਤਾਈਂ ਕੋਈ ਇਦਾਂ ਦੀ ਕੋਈ ਗੱਲ ਹੋਈ ਮੈਨੂੰ ਤਾਂ ਜੀ ਨਹੀਂ ਹੋਈ। ਜੀ ਜੀ। ਤੇ ਫਿਰ ਜਿਹੜੇ ਆਸਟ੍ਰੇਲੀਅਨਸ ਹੈਗੇ ਨੇ ਪੂਰਾ ਸਤਿਕਾਰ ਕਰਦੇ ਨੇ, ਹਾਂਜੀ ਹਾਂਜੀ ਗੱਲਬਾਤ ਕਰਦੇ ਨੇ ਹਾਂਜੀ ਪੂਰੀ? ਗੱਲਬਾਤ ਨਾਲ ਜੀ ਕਦੀ ਕੋਈ ਪ੍ਰੋਬਲਮ ਨਹੀਂ ਹੋਈ ਜੀ, ਬੜੀ ਚਲੋ ਇੱਜ਼ਤ ਨਾਲ ਹਾਂਜੀ ਬੁਲਾਉਂਦੇ ਆ ਜੀ, ਕੋਈ ਇਦਾਂ ਦੀ ਗੱਲ ਨਹੀਂ। ਚਲੋ ਕਿਰਪਾ ਬਾਬੇ ਦੀ। ਦੈਟਸ ਨਾਈਸ, ਵੈਰੀ ਨਾਈਸ। ਤੇ ਆਂਟੀ ਜੀ ਤੁਸੀਂ ਦੱਸੋ, ਤੁਸੀਂ ਵੀ ਸਾਬਤ ਸੂਰ ਤੋਂ ਤੇ ਅੰਮ੍ਰਿਤ ਛਕਿਆ ਹੋਇਆ ਹੈ। ਬਾਹਰਲੇ ਮੁਲਕ ਦੇ ਵਿੱਚ ਜੇਕਰ ਮੈਂ ਪੁੱਛਾਂ ਕਿ ਕਿੰਨਾ ਕੁ ਔਖਾ ਹੈ ਸਾਬਤ ਸੂਰਤ ਨੂੰ ਸੰਭਾਲਣਾ? ਜੀ ਮੈਨੂੰ ਤਾਂ ਕੋਈ ਔਖਾ ਨਹੀਂ ਲੱਗਾ। ਹੂੰ ਹਾਂਜੀ ਹਾਂ ਜੀ ਵਧੀਆ, ਜਿੱਦਾਂ ਜਿੱਥੇ ਮਰਜ਼ੀ ਇਦਾਂ ਜਾਂਦੀ ਆ, ਮੈਨੂੰ ਇਦਾਂ ਹੋਇਆ ਹੀ ਨਹੀਂ। ਮੈਨੂੰ ਇਦਾਂ ਲੱਗਦਾ ਜਿੱਦਾਂ ਪ੍ਰਮਾਤਮਾ ਨਾਲ ਹੀ ਆ ਨਾ, ਹਾਂਜੀ ਹਨਾ। ਵੈਰੀ ਨਾਈਸ। ਕੰਮ 'ਚ ਵੀ ਉਦਾਂ ਵੀ ਹਿੰਮਤ ਵੀ ਦਿੱਤੀ ਆ। ਹਿੰਮਤੀ ਤਾਂ ਤੁਸੀਂ ਵਾਕਈ ਬਹੁਤ ਹੋ। ਮੈਂ ਹਾਂਜੀ। ਦੇਖਿਆ ਜਿੱਦਾਂ ਤੁਸੀਂ ਅੰਕਲ ਜੀ ਦੇ ਨਾਲ, ਹਾਂਜੀ। ਹਨਾ। ਜਿੱਦਾਂ ਹੁਣ ਤੁਸੀਂ ਆਏ ਆ, ਮੈਨੂੰ ਇੰਨਾ ਚੰਗਾ ਲੱਗਦਾ, ਜਿੱਦਾਂ ਏਦਾਂ ਲੱਗਦਾ ਵੀ ਕੋਈ ਮੈਨੂੰ ਕੋਈ ਦੁੱਖ ਨਹੀਂ, ਕੋਈ ਤਕਲੀਫ ਨਹੀਂ। ਹਮੇਸ਼ਾ ਹੀ ਜਦ ਦੀ ਮੈਂ ਆਈ ਆ, So ਮੈਨੂੰ sweet। ਕੋਈ ਵੀ ਆਇਆ, ਮੈਨੂੰ ਏਦਾਂ ਲੱਗਦਾ ਵੀ ਪ੍ਰਮਾਤਮਾ ਦਾ ਸ਼ੁਕਰ ਕਰਦੀ ਆ ਹਾਂਜੀ ਵੀ ਚਲੋ ਹੁਣ ਗੈਸਟ ਆਏ ਆ ਚਾਹੇ ਕਿੱਦਾਂ ਆ, ਇਹ ਜੋ ਵੀ ਮੇਰੇ ਤੋਂ ਹੋ ਸਕਦਾ ਇਹਨਾਂ ਦੀ ਸੇਵਾ ਕਰਾਂ। ਜੀ ਜੀ, ਵੈਰੀ ਨਾਈਸ। ਚੰਗਾ ਵੀ ਲੱਗਦਾ ਆ। ਹਾਂਜੀ ਹਾਂ ਏਦਾਂ ਨਹੀਂ ਵੀ ਕੋਈ ਜਿੱਦਾਂ ਕੋਈ ਤਕਲੀਫ ਅਜੇ ਤਾਈਂ ਹੋਈ ਨਹੀਂ। ਦੈਟਸ ਨਾਈਸ, ਹਾਂਜੀ ਵੈਰੀ ਨਾਈਸ। ਹਾਂਜੀ। ਤੇ ਅੰਕਲ ਜੀ ਹੋਰ ਤੁਸੀਂ ਕੀ ਕਰਦੇ ਹੋ? ਇੱਕ ਕੀ ਫੁੱਲ ਟਾਈਮ ਤੁਸੀਂ ਆਪਣੇ ਉਹਦੇ ਚ ਫਾਰਮ ਦੇ ਵਿੱਚ ਹੀ ਰਹਿੰਦੇ ਹੋ? ਹਾਂਜੀ ਫਾਰਮ 'ਚ ਵੀ ਕੰਮ ਕਰੀਦਾ ਉਦਾਂ, ਚਲੋ ਥੋੜਾ ਜਿਹਾ ਹੁਣ ਘੱਟ ਕਰੀਦਾ ਆ। ਕੋਸ਼ਿਸ਼ ਕਰੀਦੀ ਹੈ ਵੀ ਚਲੋ ਐਟਲੀਸਟ 1 ਜਾਂ 2 ਦਿਨ ਵੀਕਐਂਡ ਆਫ ਕਰੀਏ, ਜਿੱਦਾਂ ਚਲੋ ਗੁਰੂ ਘਰ ਵੀ ਐਤਵਾਰ ਨੂੰ ਜਾਣ ਦੀ ਕੋਸ਼ਿਸ਼ ਕਰੀ, ਫਿਰ ਐਤਵਾਰ ਜਾਈਏ। ਜੀ ਜੀ ਤੇ ਹੋਰ ਵੀ ਥੋੜਾ ਜਿਹਾ ਹੁਣ ਸੋਚਦਾ ਵੀ ਹੌਲੀ ਹੌਲੀ ਥੋੜਾ ਜਿਹਾ ਈਜ਼ੀ ਕਰੀਏ ਹੁਣ। ਜੀ ਜੀ। ਫਾਰਮ ਦੇ ਵਿੱਚ ਕਿੰਨੇ ਕੁ ਸਟਾਫ ਮੈਂਬਰ ਤੁਹਾਡੇ ਕੰਮ ਕਰਦੇ ਨੇ? ਸਾਡੇ ਕੋਲ ਜਿੱਦਾਂ 7 ਮੁੰਡੇ ਹੈਗੇ ਜਿਹੜੇ ਫੁੱਲ ਟਾਈਮ ਕਰਦੇ ਜਿੱਦਾਂ, ਤੇ ਬਾਕੀ ਚਲੋ ਜਦੋਂ ਸੀਜ਼ਨ ਹੁੰਦਾ ਆ ਉਦੋਂ ਤਾਂ ਫਿਰ ਟਾਈਮ ਦੇ ਹਿਸਾਬ ਨਾਲ ਕਈ ਵਾਰੀ 80-90 ਬੰਦੇ ਵੀ ਹੁੰਦੇ ਆ, 30-40 ਵੀ ਹੁੰਦੇ ਆ। ਚਲੋ ਜਿੰਨਾ ਸੀਜ਼ਨਲ ਦਾ ਕੰਮ ਹੈਗਾ ਜਿਹੜਾ ਪਿਕਿੰਗ ਦਾ ਨਾ, ਉਸ ਹਿਸਾਬ ਨਾਲ ਜਿੰਨੇ ਕੁ ਬੰਦੇ ਦੀ ਲੋੜ ਹੁੰਦੀ ਆ ਉਸ ਹਿਸਾਬ ਨਾਲ ਕੰਮ ਕਰਦੇ ਹੋ? ਹਾਂਜੀ Okay। ਜੀ ਜੀ। ਤੇ ਆਂਟੀ ਜੀ ਤੁਸੀਂ ਪੰਜਾਬ ਦਾ ਕਿੰਨੀ ਕੁ ਵਾਰ ਗੇੜਾ ਲਾ ਰਹੇ ਹੋ? ਤਕਰੀਬਨ ਹੁਣ ਤਾਂ ਹਰੇਕ ਸਾਲ ਆ, ਹੁਣ ਕਰੋਨਾ ਕਰਕੇ ਨਹੀਂ 3 ਸਾਲ ਜਾ ਹੋਇਆ, ਜੀ ਜੀ ਨਹੀਂ ਤਾਂ ਹਰੇਕ ਸਾਲ ਜੀ ਜਾਂਦੇ ਸੀ। ਹਾਂਜੀ ਵੈਰੀ ਨਾਈਸ। ਬੜੀ ਮੈਂ ਤਾਂ ਤੁਹਾਡੇ ਤੋਂ ਇੱਕ ਇਨਸਪੀਰੇਸ਼ਨ ਤੁਹਾਡੇ ਤੋਂ ਮਿਲ ਰਹੀ ਹੈ ਮੈਨੂੰ ਬਹੁਤ ਜ਼ਿਆਦਾ। ਤੁਸੀਂ ਇੰਨੇ ਇੰਡੀਪੈਂਡੈਂਟ ਹੋ। ਤੁਸੀਂ ਦੱਸਿਆ ਕਿ ਜਦੋਂ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਕਿ 29 ਸਾਲ ਹੋ ਗਏ ਤੁਹਾਨੂੰ ਇੱਥੇ ਆਇਆ ਨੂੰ, ਹਾਂਜੀ। ਤੇ 29 ਸਾਲ ਤੋਂ ਹੀ ਲਗਾਤਾਰ ਤੁਸੀਂ ਅੰਕਲ ਜੀ ਦੇ ਨਾਲ ਕੰਮ ਕਰਵਾ ਰਹੇ ਹੋ ਇੰਨੇ ਭਾਰੇ। ਹਾਂਜੀ ਮਾਈ ਗॉड। ਤੇ ਉਹ ਤੋਂ ਬਾਅਦ ਬੱਚਿਆਂ ਦੀ ਵੀ ਦੇਖਭਾਲ ਕੀਤੀ, ਹਾਂਜੀ। ਘਰ ਨੂੰ ਵੀ ਸੰਭਾਲਿਆ। ਪਤਾ ਹੀ ਨਹੀਂ ਲੱਗਾ ਮੈਨੂੰ ਤਾਂ ਜਿੱਦਾਂ ਜਾਂਦੀ ਆਏ ਆ, ਫਿਰ ਕੰਮ ਕਿੱਥੇ ਆ ਤਾਂ ਹਨਾ, ਬੱਚਿਆਂ ਦਾ ਵੀ ਪੂਰਾ ਦੇਖਿਆ। ਏਦਾਂ ਨਹੀਂ ਮੈਂ ਵੀ ਨਹੀਂ ਚਾਹੁੰਦੀ ਮੈਂ ਇੰਨਾ ਸੀ ਵੀ ਬੱਚੇ ਪੜ੍ਹ ਲੈ, ਜੀ ਜੀ ਬੇਸ਼ੱਕ ਨੇ ਕੰਮ ਕਰਨਾ ਹਨਾ, ਕਿ ਪਹਿਲਾਂ ਇਹਨਾਂ ਤੋਂ ਕੰਮ ਕੋਈ ਐਡਾ ਲਿਆ ਵੀ ਨਹੀਂ। ਜੀ ਜੀ ਉਹਦਾ ਜ਼ਰੂਰ ਨਾਲ ਰੱਖਿਆ, ਜਿੱਦਾਂ ਫਾਰਮ 'ਚ ਹੁੰਦੇ ਸੀ ਨਾਲ ਲੈ ਜਾਣਾ, ਤੇ ਚਲੋ ਫੇਰ ਘਰ ਜਿੱਦਾਂ ਆ ਜਾਣਾ ਹਨਾ। ਤੇ ਹੁਣ ਚਲੋ ਬੱਚੇ ਵੀ ਵਧੀਆ ਆਪਣਾ ਪੜ੍ਹ ਲਿਖ ਗਏ। ਬੱਚੇ ਵੈਲ ਸੈਟਲਡ ਨੇ? ਹਾਂਜੀ। ਅੱਛਾ, ਪੜ੍ਹੇ ਲਿਖੇ? ਕੁੜੀਆਂ ਕਿੰਨਾ ਪੜ੍ਹੀਆਂ ਨੇ ਤੁਹਾਡੀਆਂ? ਕੁੜੀਆਂ ਦੋਨੋਂ ਸੋਹਣਾ ਪੜ ਗਈਆਂ। ਅੱਛਾ ਜੀ। ਬੇਟੇ ਨੂੰ ਸ਼ੌਂਕ ਸੀ ਵੀ ਮੈਂ ਆਪਣਾ ਬਿਜ਼ਨਸ ਕਰਨਾ, ਜੀ ਜੀ। ਉਹ ਚਲੋ ਆਪਣਾ ਬਿਜ਼ਨਸ ਬੜਾ ਤੇ ਬਿਜ਼ਨਸ ਵੀ ਉਹਦਾ ਬੜਾ ਵਧੀਆ ਚੱਲ ਰਿਹਾ। ਤੇ ਲੋਕੇਸ਼ਨ ਮੈਂ ਦੇਖ ਰਹੀ ਹਾਂ, ਇੰਨੀ ਸੋਹਣੀ ਲੋਕੇਸ਼ਨ ਆ, ਬਿਲਕੁਲ ਬੀਚ ਦੇ ਸਾਹਮਣੇ ਤੁਸੀਂ ਰਿਜ਼ੋਰਟ ਪਾਇਆ ਹੋਇਆ। ਬਹੁਤ ਹੀ ਪਿਆਰੀ ਲੋਕੇਸ਼ਨ ਆ ਤੇ ਵਧੀਆ ਚੱਲੀ ਜਾਂਦਾ ਰਿਜ਼ੋਰਟ? ਹਾਂਜੀ ਵਧੀਆ ਚੱਲਦਾ। ਦੈਟਸ ਨਾਈਸ। ਹਾਂਜੀ। ਤੇ ਅੰਕਲ ਜੀ ਹੋਰ ਦੱਸੋ ਮੈਨੂੰ, ਤੁਹਾਡੇ ਕੀ ਸ਼ੌਕ ਨੇ, ਕੀ ਰੁਚੀ ਆ ਤੁਹਾਡੀ? ਵਿਹਲੇ ਟਾਈਮ 'ਚ ਕੀ ਕਰਦੇ ਹੁੰਦੇ ਹੋ? ਦੇਖੋ ਤਾਂ ਹੁਣ ਅਸੀਂ ਸੋਚਦੇ ਆ ਵੀ ਥੋੜੇ ਹੁਣ ਮਤਲਬ ਏਜ ਵੀ ਸਾਡੀ ਜਿੱਦਾਂ ਹੁਣ ਲੱਗੇ ਪਰ ਹੋ ਗਈ ਆ, ਪਰ ਲੱਗਦੇ ਨਹੀਂ ਹੋ। ਥੋੜਾ ਜਿਹਾ ਟਾਈਮ ਕੱਢੀਏ। ਜਿੱਦਾਂ ਕੋਸ਼ਿਸ਼ ਕਰੀਦੀ ਆ ਵੀ ਸਾਲ 'ਚ 2-4 ਵਾਰੀ ਕਿਤੇ ਹੌਲੀਡੇ ਜਾ ਕੇ ਆਈਏ, ਜਾਂ ਜਿੱਦਾਂ ਚਲੋ ਹੁਣ ਓਵਰਸੀਜ਼ ਤਾਂ ਨਹੀਂ ਜਾ ਹੋਇਆ, ਨਹੀਂ ਤਾਂ ਅੱਗੇ ਮੇਰੇ ਸਾਲ ਦੇ 2 ਗੇੜੇ ਦਾ ਕੈਨੇਡਾ ਲੱਗਦੇ ਸੀ। ਅੱਛਾ ਜੀ। ਹਾਂਜੀ ਸਾਡੀ ਸਾਰੀ ਫੈਮਿਲੀ ਜਿੱਦਾਂ ਕੈਨੇਡਾ 'ਚ ਆ। ਓਕੇ। ਹਾਂਜੀ ਮੇਰੇ ਬ੍ਰਦਰ ਕਜ਼ਨ 2 ਬ੍ਰਦਰ ਮੇਰੇ ਜਿੱਦਾਂ ਕੈਨੇਡਾ 'ਚ ਆ। ਅੱਛਾ ਜੀ। ਹਾਂਜੀ ਸਰੀ ਤੇ ਇੱਕ ਬ੍ਰਦਰ ਮੇਰਾ ਸੀਐਟਲ ਹੈ ਅਮਰੀਕਾ 'ਚ ਲਾਗੇ ਨਾਲ ਹੀ ਬੋਲਦੇ। ਹਾਂਜੀ ਹੋਰ ਵੀ ਸਾਡੇ ਮਤਲਬ ਮੇਰੇ ਕਜ਼ਨ 30-40 ਫੈਮਿਲੀ ਆ ਕੈਨੇਡਾ। ਅੱਛਾ ਜੀ। ਹਾਂਜੀ ਹਾਂਜੀ ਆ ਹੁਣ 2 ਸਾਲ ਹੋ ਗਏ ਜਾ ਨਹੀਂ ਹੋਣੀ, ਤਾਂ ਸਾਲ ਦੇ 1-2 ਗੇੜੇ ਉੱਥੇ ਲੱਗਦੇ ਆ। ਅੱਛਾ। ਤੇ ਬਾਕੀ ਗੁਰੂ ਘਰ ਦਾ ਵੀ ਚਲੋ ਹੁੰਦਾ ਸਾਨੂੰ ਵੀ ਚਲੋ ਜੇ
ਨਹੀਂ ਵੀ ਕਮੇਟੀ 'ਚ ਹੈਗੇ ਤਾਂ ਚਲੋ ਗੁਰੂ ਘਰ ਵੀ ਜਾਈਏ, ਜੇ ਕੋਈ ਸੇਵਾ ਕਰਨੀ ਵਾਲੀ ਹੋਵੇ ਤਾਂ ਕੋਸ਼ਿਸ਼ ਕਰੀਦੀ ਆ। ਤੇ ਚਲੋ ਹੋਰ ਵੀ ਆਪਣਾ ਜਿੱਦਾਂ ਸਪੋਰਟਸ ਦੇ ਨਾਲ ਵੀ ਸਾਨੂੰ ਪਿਆਰ ਹੈਗਾ ਆ। ਅੱਛਾ ਜੀ। ਹਾਂਜੀ, ਸਪੋਰਟਸ ਵੀ ਪਹਿਲਾਂ ਚਲੋ ਆਪ ਵੀ ਅਸੀਂ ਇੱਥੇ ਰੱਸੇ ਦੀ ਟੀਮ ਬਣਾਈ ਹੁੰਦੀ ਸੀ, ਤੇ ਹੁਣ ਕਬੱਡੀ ਦੀ ਟੀਮ ਹੈ ਸਾਡੀ। ਤਕਰੀਬਨ ਜਿੱਥੇ ਵੀ ਟੂਰਨਾਮੈਂਟ ਹੋਵੇ ਨਾਲ ਹੋਰ ਸਾਡੇ ਭਰਾ ਆ ਤੇ ਜਿੱਦਾਂ ਰਲ ਮਿਲ ਕੇ ਅਸੀਂ ਅੱਛਾ ਜੀ। ਤੇ ਚਲੋ ਇਦਾਂ ਕੋਈ ਨਾ ਕੋਈ ਸ਼ੌਂਕ ਰੱਖੀਦਾ ਵੀ ਥੋੜਾ ਕੰਮ ਤੋਂ ਬੰਦੇ ਨੂੰ ਥੋੜਾ ਜਿਹਾ ਵਿਹਲ ਮਿਲ ਜਾਂਦਾ, ਫਿਰ ਬਹਾਨੇ ਨਾਲ ਜਿੱਦਾਂ ਤੁਸੀਂ ਚਲੋ ਬਾਹਰ ਆ ਜਾ ਸਕਦੇ। ਸਹੀ ਗੱਲ ਆ। ਆਂਟੀ ਤੁਹਾਡੀ ਵੀ ਫੈਮਿਲੀ ਕਿਧਰੇ ਹੋਰ ਕੰਟਰੀ 'ਚ ਰਹਿੰਦੀ ਕਿ ਇੱਥੇ ਰਹਿੰਦੇ ਨੇ? ਇੱਕ ਸਿਸਟਰ ਮੇਰੀ ਇੱਥੇ। ਅੱਛਾ। ਹਾਂਜੀ, ਉਹਦਾ ਮੇਰੇ ਮੰਮਾ ਡੈਡ ਦਾ ਅਮਰੀਕਾ 'ਚ। ਅੱਛਾ ਜੀ। ਹਾਂਜੀ। ਤਾਂ ਮਤਲਬ ਕਿ ਬਾਹਰਲਾ ਮੁਲਕ ਤੁਹਾਡੇ ਰਿਸ਼ਤੇਦਾਰਾਂ ਨੇ ਮੱਲਿਆ ਹੋਇਆ ਹੈ, ਕੋਈ ਅਮਰੀਕਾ, ਕੋਈ ਕੈਨੇਡਾ, ਕੋਈ ਆਸਟ੍ਰੇਲੀਆ। ਹਾਂਜੀ। ਦੈਟਸ ਰੀਲੀ ਨਾਈਸ। ਹਾਂਜੀ। ਇਦਾਂ ਫਿਰ ਬਹਾਨੇ ਨਾਲ ਫਿਰ ਜਾ ਹੋ ਜਾਂਦਾ ਸਭ ਤੋਂ ਵੀ ਬਾਹਰ ਜਿੱਦਾਂ ਨਾ। ਹਾਂਜੀ। ਹੁਣ ਕੋਈ ਵਿਆਹ ਆ ਗਿਆ, ਵਿਆਹ ਸ਼ਾਦੀ ਕੋਈ ਨਾ ਕੋਈ ਹੋ ਗਿਆ। ਹੁਣ ਵੀ ਸਮਾਂ ਇਹਨਾਂ ਦੇ ਭਾਂਜੇ ਦਾ ਵਿਆਹ ਸੀਗਾ, ਉਹ ਮਿਸ ਕੀਤਾ ਜਿੱਦਾਂ ਅਮਰੀਕਾ। ਉਹਨਾਂ ਦਾ ਨਾਮ ਹੁੰਦਾ, ਅਸੀਂ ਜਾਣਾ ਸੀ। ਹਾਂਜੀ। ਜੀ ਜੀ, ਕਰੋਨਾ ਨੇ ਤਾਂ ਬਹੁਤ ਤਬਾਹੀ ਮਚਾਈ ਹੈ ਚਾਰੇ ਪਾਸੇ। ਪਰਮਾਤਮਾ ਨੇ ਇਹ ਪਾਈ ਹੈ, ਚਲੋ ਉਹੀ ਠੀਕ ਮਕਾਉਣੇ ਵਾਲਾ ਵੀ ਉਹੀ ਹੈ ਜੀ। ਚਲੋ ਹੌਲੀ ਹੌਲੀ। ਜੀ ਜੀ। ਅੱਛਾ ਅੰਕਲ, ਮੈਂ ਨਾ ਮੇਰੇ ਦਿਮਾਗ 'ਚ ਇੱਕ ਕੁਐਸਚਨ ਆ ਰਿਹਾ ਕਿ ਜਦੋਂ ਤੁਸੀਂ ਇੱਥੇ ਆਏ ਸੀਗੇ ਆਸਟ੍ਰੇਲੀਆ, ਤੁਹਾਨੂੰ ਕਿਸੇ ਨੇ ਕਿਹਾ ਸੀ ਕਿ ਆਹ ਬਿਜ਼ਨਸ ਕਰ ਲੈ, ਕਿ ਤੁਹਾਡਾ ਪਹਿਲਾਂ ਤੋਂ ਹੀ ਮਨ ਸੀਗਾ ਵੀ ਇਹੀ ਬਿਜ਼ਨਸ ਕਰਨਾ ਮੈਂ ਜਾ ਕੇ? ਨਹੀਂ, ਮੈਂ ਚਲੋ ਜਿਨ੍ਹਾਂ ਦੇ ਕੋਲ ਆਇਆ ਸੀ ਨਾ, ਜਿੱਦਾਂ ਸਾਡੇ ਬ੍ਰਦਰ ਇਨ ਲੋ ਮੇਰਾ ਸੰਧੂ ਆ, ਬਾਕੀ ਉਹ ਭੈਣਾਂ ਜਿੱਦਾਂ ਉਹਨਾਂ ਦੀਆਂ ਸਾਡੀਆਂ ਮੈਨੂੰ ਭੈਣਾਂ ਵਾਂਗੂ ਹੀ ਜਿੱਦਾਂ ਜੀ ਜੀ। ਉਹ ਇਹ ਕਿੱਲੇ ਦਾ ਕੰਮ ਕਰਦੇ ਸੀ ਜਿੱਦਾਂ। ਅੱਛਾ। ਉਹਨਾਂ ਦੇ ਨਾਲ ਹੀ ਪਹਿਲੋਂ ਅਸੀਂ ਫਾਰਮ 'ਚ ਕਰਨ ਲੱਗ ਪਏ ਤੇ 5 ਸਾਲ ਕੀਤਾ ਇਦਾਂ ਫਾਰਮ 'ਚ ਕੰਮ। ਫਿਰ ਹੌਲੀ ਹੌਲੀ ਪਹਿਲੋਂ ਲੀਜ਼ ਤੇ ਲੈ ਲਿਆ, ਫਿਰ ਆਪਣਾ ਲੈ ਲਿਆ ਬਨਾਨੇ ਦਾ ਫਾਰਮ, ਤੇ ਬਨਾਨੇ ਤੋਂ ਫਿਰ ਗਾਹਾਂ ਚਲੋ ਬਲੂਬੇਰੀਆਂ 'ਚ ਆ ਗਏ। ਤੇ ਕਦੀ ਨਹੀਂ ਆਇਆ ਦਿਮਾਗ ਵਿੱਚ ਕਿਤੇ ਸਿਟੀ 'ਚ ਜਾਈਏ ਜਾਂ ਕਿਤੇ ਹੋਰ ਪਾਸੇ ਜਾਈਏ। ਇੱਕ ਇਦਾਂ ਹੈਗਾ ਵੀ ਕੌਫ ਸਾਹਿਬ ਉਦਾਂ ਜਗ੍ਹਾ ਵੀ ਬਹੁਤ ਵਧੀਆ ਰਹਿਣ ਲਈ ਵੀ। ਤੇ ਬਿਜ਼ਨਸ ਸੈਟਲ ਕਰਨ ਲਈ ਜ਼ਿਆਦਾ ਮੁਸ਼ਕਲਾਂ ਤਾਂ ਨਹੀਂ ਆਈਆਂ ਸੀਗੀਆਂ ਤੁਹਾਨੂੰ ਇੱਥੇ? ਨਹੀਂ, ਠੀਕ ਹੀ ਸੀ, ਕੋਈ ਇੰਨੀ ਜ਼ਿਆਦਾ ਬੜੀ ਪ੍ਰੋਬਲਮ ਨਹੀਂ ਆਈ। ਚਲੋ ਥੋੜਾ ਬਹੁਤਾ ਤਾਂ ਫਿਰ ਸਟਰਗਲ ਕਰਨਾ ਹੀ ਪੈਂਦਾ ਨਾ, ਤੁਸੀਂ ਕੋਈ ਵੀ ਕਿਤੇ ਵੀ ਜਾਣਾ ਆ। ਤੇ ਨਹੀਂ ਚਲੋ ਠੀਕ ਰਿਹਾ, ਬਹੁਤ ਰਹੀ, ਬਾਬੇ ਦੀ ਕਿਰਪਾ ਰਹੀ। ਚਲੋ ਜਿਹੜੇ ਕੰਮ ਨੂੰ ਵੀ ਹੱਥ ਪਾਇਆ ਤੇ ਚਲੋ ਪਰਮਾਤਮਾ ਨੇ ਬਹੁਤ ਜ਼ਿਆਦਾ ਸਾਥ ਦਿੱਤਾ। ਜਿੰਨਾ ਅਸੀਂ ਕੰਮ ਕੀਤਾ ਨਾ ਉਹਦੇ ਨਾਲ ਪਰਮਾਤਮਾ ਨੇ ਜ਼ਿਆਦਾ ਸਾਡਾ ਸਾਥ ਦਿੱਤਾ, ਤੇ ਚਲੋ ਹੁਣ ਠੀਕ ਹੈ। ਵੈਰੀ ਨਾਈਸ। ਅੰਕਲ, ਕੋ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਅਜਿਹਾ ਪਲ ਆਇਆ ਹੋਵੇ ਕਿ ਤੁਸੀਂ ਸੋਚਦੇ ਹੋਏ ਕਿ ਨਹੀਂ ਇੰਡੀਆ ਹੀ ਚੰਗਾ ਸੀਗਾ ਆਸਟ੍ਰੇਲੀਆ ਨਾਲੋਂ? ਸੋਚਿਆ ਕਦੇ ਕਿ ਇੱਥੇ ਤੁਹਾਨੂੰ ਲੱਗਦਾ ਕਿ ਜੋ ਹੈਗਾ ਸਾਰਾ ਕੁਝ ਇੱਥੇ ਹੀ ਹੈ? ਨਹੀਂ, ਹੁਣ ਤਾਂ ਨਹੀਂ। ਸਪੈਸ਼ਲੀ ਜਿਹੜੀ ਹੁਣ ਹਾਲਾਤ ਹੈ ਇੰਡੀਆ 'ਚ, ਆਪਾਂ ਸਹੀ ਗੱਲ ਹੀ ਕਰਦੇ ਆ। ਹੁਣ ਤਾਂ ਕੋਈ ਵੀ ਨਹੀਂ ਚਾਹੁੰਦਾ ਵੀ ਮੈਂ ਉੱਥੇ ਜਾਵਾਂ। ਹਾਂਜੀ ਹਾਂਜੀ। ਹਾਲਾਤ ਇਦਾਂ ਦੀ, ਉੱਥੇ ਗਵਰਨਮੈਂਟ ਇਦਾਂ ਦੀਆਂ, ਤੁਹਾਨੂੰ ਪਤਾ ਹੈ, ਤੁਸੀਂ ਦੇਖ ਲਓ ਹਸਪਤਾਲਾਂ 'ਚ ਕੀ ਹੁੰਦਾ ਜੀ। ਤੇ ਜੇ ਤੁਸੀਂ ਹੁਣ ਇੱਥੇ ਨਾਲ ਕੰਪੇਅਰ ਕਰੋ, ਉਹਨਾਂ ਦਾ ਇੱਥੇ ਕਿੰਨੀ ਸਾਡੀ ਲੁੱਕ ਆਫਟਰ ਕਰਦੀ ਹੈ। ਚਲੋ ਕੰਮ ਵੀ ਕਰੀਦਾ, ਟੈਕਸ ਵੀ ਦੇਈਦਾ ਇੱਥੇ ਅਸੀਂ, ਤਾਂ ਫਿਰ ਵੀ ਗਵਰਨਮੈਂਟ ਕਿੰਨੀ ਜ਼ਿਆਦਾ ਲੁੱਕ ਆਫਟਰ ਕਰਦੀ ਹੈ। ਜਦੋਂ ਪਹਿਲਾਂ ਅਸੀਂ ਆਏ ਸੀਗੇ 90 'ਚ, ਤੇ ਪਹਿਲੀ ਵਾਰੀ 97 'ਚ ਮੈਂ ਇੰਡੀਆ ਗਿਆ ਸੀਗਾ। ਸਾਡੇ ਮੰਮੀ ਡੈਡੀ ਇੰਡੀਆ ਸੀਗੇ। ਅੱਛਾ ਜੀ। ਉਦੋਂ ਜਦੋਂ ਮੈਂ 97 'ਚ ਪਹਿਲੀ ਵਾਰੀ ਮੁੜ ਕੇ ਆਇਆ ਸੀ, ਉਦੋਂ ਮੇਰੇ ਮਨ 'ਚ ਥੋੜਾ ਜਿਹਾ ਲੱਗਿਆ, 2 ਮਹੀਨੇ ਵੀ ਇੰਡੀਆ ਸੀਗੇ, ਮੇਰੇ ਸੱਜਣ ਮਿੱਤਰ ਵੀ ਸੀਗੇ। ਹੁਣ ਉਹ ਵੀ ਸਾਰੇ ਬਾਹਰ ਚਲੇ ਗਏ, ਮੰਮੀ ਡੈਡੀ ਵੀ ਸਾਡੇ ਹੁਣ ਤਾਂ ਚਲੋ ਪਰਮਾਤਮਾ ਨੂੰ ਪਿਆਰੇ ਹੋ ਗਏ, ਤੇ ਬਾਕੀ ਬ੍ਰਦਰ ਮੇਰੇ ਜਿੱਦਾਂ ਸਾਰੇ ਜਿੱਦਾਂ ਫੈਮਿਲੀ ਸਾਡੀ ਬਾਹਰ ਹੀ ਹੋ ਸੀ। ਤੇ ਆਂਟੀ, ਤੁਸੀਂ ਤਾਂ ਨਹੀਂ ਪੰਜਾਬ ਨੂੰ ਮਿਸ ਕਰਦੇ, ਆਪਣੀਆਂ ਸਹੇਲੀਆਂ ਨੂੰ ਇੰਡੀਆ 'ਚ? ਨਹੀਂ, ਹੁਣ ਤਾਂ ਨਹੀਂ, ਹੁਣ ਤਾਂ ਬਹੁਤ ਸਾਲ ਹੋ ਗਏ ਹਨ। ਰਚ ਮਿਚ ਗਏ ਨਾ ਇਸ ਕਲਚਰ 'ਚ, ਇਸ ਕੰਟਰੀ ਦੇ ਵਿੱਚ। ਹਾਂਜੀ। ਠੀਕ ਹੈ। ਤੇ ਪੈਰੈਂਟਸ, ਤੁਹਾਡੇ ਪੈਰੈਂਟਸ ਇੱਥੇ ਆ? ਨਹੀਂ, ਉਹ ਅਮਰੀਕਾ 'ਚ। ਅਮਰੀਕਾ ਦੇ ਵਿੱਚ ਤੁਸੀਂ ਦੱਸਿਆ? ਹਾਂਜੀ ਹਾਂਜੀ। ਆਲਰਾਈਟ, ਠੀਕ ਹੈ ਜੀ। ਆਂਟੀ, ਹੁਣ ਤੁਸੀਂ ਆਪਣੀ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੋ ਗਏ, ਕੁਝ ਹੋਰ ਕਰਨਾ ਚਾਹੁੰਦੇ ਹੋ? ਨਹੀਂ ਜੀ, ਹੁਣ ਤਾਂ ਕੁਝ ਨਹੀਂ, ਹੋਰ ਤਾਂ ਨਹੀਂ ਚਾਹੁੰਦੀ। ਇੰਨਾ ਕੁਝ ਕਰ ਲਿਆ। ਹਾਂਜੀ ਹਾਂਜੀ, ਪਰਮਾਤਮਾ ਦਾ ਬਹੁਤ ਸ਼ੁਕਰ ਕਰਦੀ ਹਾਂ, ਹਨਾ, ਜਿੱਦਾਂ ਚੱਲਦੀ ਰਹੀ ਨਾਲ ਨਾਲ। ਤੇ ਅੰਕਲ ਜੀ, ਤੁਹਾਡੀ ਕੋਈ ਖੁਆਇਸ਼ ਹੋਰ ਹੋਵੇ ਕਿ ਨਹੀਂ ਆ ਵੀ ਕਰਕੇ ਜਾਣਾ? ਨਹੀਂ ਨਹੀਂ, ਹੁਣ ਇਦਾਂ ਕੋਈ ਨਹੀਂ ਜੀ। ਹੁਣ ਤਾਂ ਅਸੀਂ ਇਹ ਚਾਹੁੰਦੇ ਆ ਵੀ ਚਲੋ ਕੰਮ ਥੋੜਾ ਜਿਹਾ ਘਟਾਈਏ, ਤੇ ਚਲੋ ਥੋੜਾ ਘੁੰਮੀਏ ਫਿਰੀਏ, ਤੇ ਚਲੋ ਜੇ ਗੁਰੂ ਘਰ ਵੀ ਸੇਵਾ ਹੁੰਦੀ ਜਾਂ ਹੋਰ ਵੀ ਜਿੰਨਾ ਕੁ ਕਰ ਸਕਦੇ ਹੋਏ ਕਰੀਏ। ਜੀ ਜੀ ਜੀ। ਤੇ ਬਾਕੀ ਚਲੋ ਸਾਡਾ ਇਦਾਂ ਆ ਵੀ ਤੁਹਾਨੂੰ ਵੀ ਪਤਾ, ਬਾਕੀ ਸਾਰਿਆਂ ਨੂੰ ਪਤਾ ਵੀ ਜਿੰਨੇ ਵੀ ਚਲੋ ਦੇਖਣੇ ਵਾਲੇ ਵੀ ਸਾਨੂੰ ਤੇ ਇਹੀ ਆ ਵੀ ਚਲੋ ਅਸੀਂ ਤੇ ਬਹੁਤ ਵਧੀਆ ਮੁਲਕ 'ਚ ਆਏ ਆ। ਜੇ ਤੁਸੀਂ ਮਨ ਲਾ ਕੇ ਕੰਮ ਕਰਦੇ ਆ ਤੇ ਪਰਮਾਤਮਾ ਤੁਹਾਡਾ ਸਾਥ ਬਹੁਤ ਦੇ ਦਿੰਦਾ। ਜੀ ਜੀ। ਤੇ ਇੱਕ ਤੁਹਾਡਾ ਤੇ ਭਾਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਕੋਲ ਆਏ ਆ, ਤਾਂ ਸਾਨੂੰ ਤੁਸੀਂ ਇਹਦੇ ਯੋਗ ਸਮਝਿਆ। ਜੀ ਜੀ, ਥੈਂਕ ਯੂ ਸੋ ਮਚ। ਅੱਛਾ ਅੰਕਲ ਜੀ, ਤੁਹਾਡੇ ਇੰਨੀ ਮਿਹਨਤ, ਅਣਥੱਕ ਮਿਹਨਤ ਕੀਤੀ ਹੈ ਤੁਸੀਂ, ਤੁਹਾਡੇ ਤਜਰਬੇ ਬਹੁਤ ਹੋਏ ਆ, ਹਨਾ, ਤੁਸੀਂ ਆਪਣੇ ਅੱਜ ਇੱਕ ਮੁਕਾਮ ਹਾਸਲ ਕਰ ਲਿਆ। ਤੁਸੀਂ ਚੰਗੇ ਪੰਜਾਬੀਆਂ ਦੇ ਨਾਂ ਦੇ ਵਿੱਚ ਜਾਣੇ ਜਾਂਦੇ ਹੋ ਆਸਟ੍ਰੇਲੀਆ ਦੇ ਵਿੱਚ। ਕੋਈ ਸੰਦੇਸ਼ ਜਿਹੜਾ ਤੁਸੀਂ ਆਪਣੇ ਵੱਲੋਂ ਦੇਣਾ ਚਾਹੋ ਕਿ ਨਵੀਂ ਪੀੜ੍ਹੀ ਨੂੰ ਜਿਹੜੀ ਬਾਹਰਲੇ ਮੁਲਕਾਂ ਦੇ ਵਿੱਚ ਸੈਟਲ ਹੋਣ ਦੀ ਜੇ ਕੋਸ਼ਿਸ਼ ਕਰ ਰਹੀ ਹੈ ਜਾਂ ਇੱਥੇ ਆ ਚੁੱਕੇ ਨੇ ਤੇ ਹੱਥ ਪੱਲੇ ਮਾਰ ਰਹੇ ਨੇ, ਕੋਈ ਅਜਿਹੀ ਕੀ ਉਹਨਾਂ ਨੂੰ ਸਕਸੈਸ ਦੀ ਦੱਸੋ? ਦੇਖੋ, ਮੇਰਾ ਤਾਂ ਇਹੀ ਕਹਿਣਾ ਵੀ ਚਲੋ ਮੈਂ 1990 'ਚ ਆਇਆ ਸੀ ਤੇ 97 'ਚ ਫਿਰ ਮੇਰੀ ਪੀਆਰ ਹੋਈ ਸੀ। 7 ਸਾਲ ਮੈਨੂੰ ਲੱਗੇ ਸੀ। 7 ਸਾਲ? ਹਾਂਜੀ, ਪੀਆਰ ਹੋਣ ਨੂੰ।
ਤੇ ਅੱਜ ਕੱਲ੍ਹ ਕਈ ਵਾਰੀ ਮੁੰਡੇ ਨਵੇਂ ਆਉਂਦੇ ਆ, ਫਿਰ ਉਹ ਕਹਿੰਦੇ ਬਹੁਤ ਛੇਤੀ ਹੋ ਜਾਈਏ ਜਾਂ ਓਵਰਨਾਈਟ ਹੀ ਸਭ ਕੁਝ ਹੋ ਜਾਵੇ। ਜੇ ਤੁਸੀਂ ਇਮਾਨਦਾਰੀ ਨਾਲ ਕੰਮ ਕਰਦੇ ਤਾਂ ਪ੍ਰਮਾਤਮਾ ਤੁਹਾਡਾ ਸਾਥ ਜ਼ਰੂਰ ਦਿੰਦਾ ਆ। ਜੇ ਚਲੋ ਕਈ ਵਾਰੀ ਟਾਈਮ ਜ਼ਰੂਰ ਲੱਗ ਜਾਂਦਾ, ਜਿੱਦਾਂ ਕਹਿੰਦੇ ਵੀ ਪ੍ਰਮਾਤਮਾ ਦੇ ਘਰ ਦੇਰ ਹੈ ਜਿੱਦਾਂ, ਪਰ ਅੰਧੇਰ ਨਹੀਂ ਹੈ। ਤੇ ਮੇਰਾ ਤਾਂ ਇਹੀ ਕਹਿਣਾ ਆ ਵੀ ਜਿੰਨੇ ਵੀ ਸਾਡੇ ਚਲੋ ਛੋਟੇ ਬੱਚੇ ਵਰਗੇ ਨਿਆਣੇ ਆਉਂਦੇ, ਸਾਡੇ ਕੋਲ ਬਹੁਤ ਆਏ ਮੁੰਡੇ, ਜਿੱਦਾਂ ਸਾਡੇ ਕੋਲ ਕਾਫੀ ਮੁੰਡਿਆਂ ਨੂੰ ਜਿੱਦਾਂ ਚਲੋ ਪ੍ਰਮਾਤਮਾ ਦੀ ਮਿਹਰ ਦੇ ਨਾਲ PR ਵੀ ਸਾਡੇ ਕੋਲ ਹੋਏ ਜਿੱਦਾਂ ਕੰਮ ਕਰਕੇ। ਸਾਡਾ ਤੇ ਇਹੀ ਹੈ ਕਹਿਣਾ ਵੀ ਤੁਸੀਂ ਮਿਹਨਤ ਨਾਲ ਕੰਮ ਕਰੋ, ਇਦਾਂ ਇਹ ਨਾ ਸੋਚੋ ਵੀ ਅਸੀਂ ਓਵਰਨਾਈਟ ਜਾਂ ਜਿੱਦਾਂ ਮਿਲੀਅਨ ਹੋ ਜੇ ਜਾਂ ਕੋਈ ਗਲਤ ਕੰਮ ਕਰਨ ਦੀ ਕੋਸ਼ਿਸ਼ ਨਾ ਕਰੋ। ਜੀ ਠੀਕ ਹੈ ਜੀ, ਤੁਸੀਂ ਦਿਲ ਲਾ ਕੇ ਆਪਣਾ ਕੰਮ ਕਰੋ। ਵਧੀਆ ਮੁਲਕ ਹੈ, ਤੁਸੀਂ ਸਹੀ ਕੰਮ ਕਰਦੇ ਆ ਤਾਂ ਕੋਈ ਕਿਸੇ ਤਰ੍ਹਾਂ ਦੀ ਵੀ ਮੁਸ਼ਕਲ ਨਹੀਂ ਜੀ। ਬਿਲਕੁਲ ਆਂਟੀ, ਤੁਸੀਂ ਵੀ ਅੰਕਲ ਨਾਲੋਂ ਘੱਟ ਨਹੀਂ ਹੋ, ਕਿਉਂਕਿ ਤੁਸੀਂ ਵੀ ਇੱਕ ਲੇਡੀਜ਼ ਲਈ ਪ੍ਰੇਰਣਾ ਸਰੋਤ ਹੋ ਕਿ ਕਿਸ ਤਰ੍ਹਾਂ ਤੁਸੀਂ ਵੀ ਬੰਦਿਆਂ ਵਾਂਗੂ ਕੰਮ ਕੀਤਾ ਹਨਾ ਦਿਨ ਰਾਤ। ਤੁਹਾਡਾ ਕੋਈ ਸੰਦੇਸ਼ ਔਰਤਾਂ ਲਈ? ਜੀ ਦੇਖੋ, ਮੈਂ ਤਾਂ ਕਹਿੰਨੀ ਆ ਜਿਹੜਾ ਕੰਮ ਆ ਬੰਦੇ ਦਾ ਕਰਮ ਆ ਜੀ, ਹਨਾ। ਜਿੱਦਾਂ ਤੁਸੀਂ ਚੰਗੇ ਕੰਮ ਕਰੀ ਜਾਂਦੇ ਆ, ਆਪੋ ਆਟੋਮੈਟਿਕਲੀ ਤੁਹਾਡੇ ਕਰਮ ਆਪੇ ਬਣੀ ਜਾਂਦੇ ਆ ਹਨਾ। ਤੇ ਥੋੜਾ ਜਿੱਦਾਂ ਆਪਣੇ ਵੱਲੋਂ ਚੱਲੀ ਚਲੋ ਹਨਾ। ਹਾਂਜੀ, ਜੇ ਵੀ ਵਧੀਆ ਜਿੱਦਾਂ, ਬਾਕੀ ਪ੍ਰਮਾਤਮਾ ਦੀ ਵੱਲੋਂ ਮੈਂ ਬਹੁਤ ਖੁਸ਼ ਹਾਂ ਕਿ ਉਹਦੀ ਇੰਨੀ ਮਿਹਰ ਹੈ ਇੱਥੇ ਤੱਕ ਪਹੁੰਚ ਗਏ ਹਨਾ। ਨਹੀਂ ਵਧੀਆ ਲੱਗਾ ਜੀ। ਹੁਣ ਤਾਂ ਇਦਾਂ ਹੀ ਆ। ਅੰਕਲ ਜੀ, ਜੇ ਮੈਂ ਗਲਤ ਨਹੀਂ ਆ ਤਾਂ ਪਤਾ ਨਹੀਂ ਤੁਹਾਡੀ ਵਰਗੀ ਸ਼ਕਲ ਦੇ ਬੰਦੇ ਦੀ ਇੱਕ ਪਿਕਚਰ ਲੱਗੀ ਹੁੰਦੀ ਆ ਹਰ ਬੂਲ ਬਰਸ ਦੇ ਵਿੱਚ, ਪਿਛਲੇ ਸਾਲ ਲੱਗੀ ਹੋਈ ਸੀਗੀ, ਕਿਤੇ ਉਹ ਤੁਸੀਂ ਤਾਂ ਨਹੀਂ ਸੀ? ਹਾਂਜੀ ਹਾਂਜੀ, ਉਹ ਮੈਂ ਹੀ ਸੀਗਾ ਜੀ। ਸਾਡੇ ਇੱਥੇ ਨਾ ਜਿਹੜੀ ਹੈਗੀ ਆ ਬਲੂਬੇਰੀਆਂ ਦੀ ਨਾ ਕੋਆਪਰੇਟਿਵ, ਮੇਰੀ ਭਾਜੀ ਹੁਣਾਂ ਨਾਲ ਗੱਲ ਹੋਈ ਸੀ। ਮੈਂ ਇਹ ਵੀ ਉਹਨਾਂ ਨੂੰ ਕਿਹਾ ਸੀ ਚਲੋ ਤੁਹਾਨੂੰ ਚਾਂਸ ਕਿਤੇ ਗਾਹਾਂ ਲੱਗੇ ਨਾ, ਤੁਸੀਂ ਉੱਥੇ ਵੀ ਜ਼ਰੂਰ ਜਾ ਕੇ ਆਓ, ਜਿਹੜਾ ਸਾਡਾ ਪੈਕ ਹੈ ਉਸੇ ਹਨਾ। ਤੇ ਔਜ ਗਰੁੱਪ ਦਾ ਟ੍ਰਿਸਕਲ ਇੱਕ ਸਾਡੇ ਨਾਲ ਕੰਪਨੀ, ਜਿਨ੍ਹਾਂ ਦੇ ਨਾਲ ਅਸੀਂ ਰਲ ਕੇ ਮਾਰਕੀਟ ਕਰੀ ਦੀ ਹੈ ਨਾ। ਤੇ ਉਹਨਾਂ ਨੇ ਫਿਰ ਪਿਛਲੇ ਸਾਲ ਆਏ ਸੀਗੇ ਜੀ ਤੇ ਉਹਨਾਂ ਨੇ ਫਿਰ ਸ਼ੂਟ ਕੀਤਾ ਸੀਗਾ, ਤੇ ਇਹਦੇ ਵਿੱਚ ਟੀਵੀ ਤੇ ਐਡ ਵੀ ਆਉਂਦੀ ਸੀਗੀ ਤੇ ਬੂਲਵਰਸ ਦੇ ਸਾਰੇ ਸਟੋਰਾਂ ਦੇ ਵਿੱਚ ਵੀ ਉਹਨੇ ਪਿਛਲੇ ਸਾਲ ਪਿਕਚਰ ਲੱਗੀ ਹੋਈ ਸੀਗੀ। ਹਾਂਜੀ ਹਾਂਜੀ, ਮੈਂ ਜਦੋਂ ਪਿਕਚਰ ਦੇਖੀ ਸੀ ਨਾ, ਮੈਂ ਕਿਹਾ ਸਰਦਾਰ ਬੰਦੇ ਦੀ ਪਿਕਚਰ ਲੱਗੀ ਹੋਈ ਆ। ਬਾਕੀ ਮੈਂ ਕਿਹਾ ਆਪਣੇ ਸਰਦਾਰ ਬੰਦੇ ਕਿੰਨੀ ਕਾਮਯਾਬੀ ਤਰੱਕੀ ਬਖਸ਼ਦੇ ਆ ਨਾ, ਸਮਾਂ ਸਮਰੱਥ ਹੁੰਦਾ ਦੇਖ ਲਓ ਨਾ ਤੁਹਾਡੇ ਨਾਲ ਪਰਮਾਤਮਾ। ਮੈਂ ਹਾਂਜੀ ਹਾਂਜੀ ਜੀ, ਉਹਦੀ ਚਲੋ ਮਿਹਰ ਹੋਵੇ ਤਾਂ ਪਰਮਾਤਮਾ ਹੀ ਕਰਨੇ ਵਾਲਾ ਜੀ ਸਭ। ਜੀ ਜੀ ਜੀ। ਤੇ ਗੁਰਦੁਆਰਾ ਸਾਹਿਬ ਦਾ ਤੁਸੀਂ ਪ੍ਰਧਾਨਗੀ ਆ, ਤੁਸੀਂ ਗੇਮਸ, ਸਿੱਖ ਗੇਮਸ ਦੇ ਤੁਸੀਂ ਵਾਈਸ ਪ੍ਰੈਜ਼ੀਡੈਂਟ ਵੀ ਹੋ। ਹਾਂਜੀ, ਸਾਡੇ ਜਿੱਦਾਂ ਨਾ ਹੁਣ 2022 ਦੇ ਵਿੱਚ ਜਿਹੜੀਆਂ ਸਿੱਖ ਗੇਮਾਂ ਆ ਉਹ ਬੁਲਬੁਲ ਕੇ ਕੌਫ ਸਾਹਿਬ ਦੇ ਵਿੱਚ ਹੋਣੀਆਂ, ਤੇ ਚਲੋ ਮੈਂ ਉਹਨਾਂ ਦੀ ਆਰਗੇਨਾਈਜ਼ਰ ਕਮੇਟੀ ਚ ਹੈਗਾ ਤੇ ਮੇਰਾ ਜਿੰਨੇ ਵੀ ਦਰਸ਼ਕ ਆ ਦੇਖਣ ਵਾਲੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅਗਲੇ ਸਾਲ ਦੀ ਈਸਟਰ ਵਿੱਚ ਜਿਹੜੀਆਂ ਸਿੱਖ ਗੇਮਾਂ ਆ ਉਹ ਬੁਲਬੁਲ ਕੇ ਕੌਫ ਸਾਹਿਬ ਦੇ ਵਿੱਚ ਹੋਣੀਆਂ, ਸਾਰੇ ਹੋਮ ਆ ਕੇ ਪਹੁੰਚੋ ਜੀ। ਜੀ ਜੀ, ਬਹੁਤ ਹੀ ਵਧੀਆ ਆਂਟੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਆਂਟੀ। ਇੰਨਾ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਨਾ, ਮਤਲਬ ਕਿ ਇੱਕ ਰੂਹਾਨੀਅਤ ਦਾ ਸੰਦੇਸ਼ ਮਿਲ ਰਿਹਾ। ਤੁਹਾਡੀਆਂ ਜਿਹੜੇ ਤੁਹਾਡੇ ਫੇਸਿਸ ਆ ਨਾ, ਇਹਨਾਂ ਤੋਂ ਇੱਕ ਪਰਮਾਤਮਾ ਦੀ ਝਲਕ, ਜਿਹੜਾ ਰੂਹਾਨੀਅਤ ਦਾ ਸੰਦੇਸ਼ ਮਿਲ ਰਿਹਾ। ਇੰਨੇ ਕਾਮ ਚਿਹਰੇ ਆ ਤੁਹਾਡੇ, ਬਹੁਤ ਹੀ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਥੈਂਕ ਯੂ ਤੁਹਾਡਾ ਜੀ ਬਹੁਤ ਬਹੁਤ, ਜਿਹੜਾ ਤੁਸੀਂ ਸਾਨੂੰ ਲੋਕ ਸਮਝਿਆ ਜੀ। ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸੋ ਦਰਸ਼ਕੋ, ਸਾਨੂੰ ਵੀ ਦਿਓ ਇਜਾਜ਼ਤ, ਅਗਲੇ ਹਫਤੇ ਫਿਰ ਤੋਂ ਮੁਲਾਕਾਤ ਹੋਵੇਗੀ ਕਿਸੇ ਹੋਰ ਪਰਿਵਾਰ ਦੇ ਨਾਲ। ਧੰਨਵਾਦ।